ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੰਜਾਬ ਭਾਰਤ ਦੇ ਵਿੱਚ ਕਿਹੜੀਆਂ ਖਬਰਾਂ ਚੱਲਦੀਆਂ, ਉਹਨਾਂ ਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਆ, ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅੱਜ ਦੇ ਦਿਨ ਸਾਡੇ ਨਾਲ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਅਸੀਂ ਖਬਰ ਤੇ ਨਜ਼ਰ 'ਚ ਤੁਹਾਡੇ ਰੂਪ ਬਹੁਤ ਸਾਰੀਆਂ ਖਬਰਾਂ ਤੁਸੀਂ ਖਬਰਾਂ ਦੇ ਰੂਟੀਨ ਦੇ ਬੁਲੇਟਿਨ 'ਚ ਸੁਣਦੇ ਹੋ, ਪਰ ਕੁਝ ਖਬਰਾਂ ਦੇ ਉੱਤੇ ਥੋੜਾ ਵਿਸਥਾਰ ਨਾਲ ਤੇ ਥੋੜਾ ਨੀਚ ਦੇ ਨਾਲ ਤੇ ਖਬਰ ਦੇ ਹੇਠਾਂ ਕੀ ਪਿਆ ਉਹਨੂੰ ਫੋਲਣ ਦੀ ਜਿਹੜੀ ਕੋਸ਼ਿਸ਼ ਸਾਡੀ ਰਹਿੰਦੀ ਹੈ। ਸੋ ਖਬਰ ਤੇ ਨਜ਼ਰ ਇਸੇ ਤਰ੍ਹਾਂ ਦਾ ਪ੍ਰੋਗਰਾਮ ਹੈ, ਇਹਦਾ ਕਰੈਕਟਰ ਇਸ ਕਿਸਮ ਦਾ। ਸੋ ਅਸੀਂ ਵੀ ਅੱਜ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 408-272-2500, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਜਾਫੀ ਸਿੰਘ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਹੁਲ ਗਾਂਧੀ ਦੀ ਜਿਹੜੀ ਆ ਵਾਪਸੀ ਜਿਹੜੀ ਆ ਉਹ ਹੋਈ ਆ ਦਿੱਲੀ ਦੇ ਵਿੱਚ, ਉਹਨਾਂ ਨੇ ਜਿਹੜੀ ਆ ਰੈਲੀ ਵੀ ਜਿਹੜੀ ਉਹ ਕੀਤੀ ਆ। ਸੋ ਤੁਹਾਡੇ ਹਿਸਾਬ ਦੇ ਨਾਲ ਇਸ ਦੇ ਵਿੱਚ ਕਿਸ ਤਰੀਕੇ ਦੀ ਇਹ ਰੈਲੀ ਰਹੀ? ਦੇਖੋ, ਰਾਹੁਲ ਗਾਂਧੀ ਦੀ ਰੈਲੀ ਜਿਹੜੀ ਦਿੱਲੀ ਆ ਰਹੀ ਹੈ, ਇਹਦੇ ਤੇ ਬਹੁਤ ਸਾਰੀਆਂ ਤੁਸੀਂ ਕਹਿ ਲਓ ਵੀ ਚਰਚਾਵਾਂ ਚੱਲ ਰਹੀਆਂ ਸੀ। ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਕਿਸ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਣਗੇ, ਕੀ ਰਾਹੁਲ ਗਾਂਧੀ ਬਦਲੇ ਹੋਏ ਰੂਪ 'ਚ ਨਜ਼ਰ ਆਉਣਗੇ, ਜਾਂ ਰਾਹੁਲ ਗਾਂਧੀ ਦਾ ਵਿਜ਼ਨ ਕੀ ਹੋਏਗਾ। ਰਾਹੁਲ ਗਾਂਧੀ ਨੂੰ ਪ੍ਰੋਜੈਕਟ ਕਰਨ ਵਾਸਤੇ ਇਹ ਰੈਲੀ ਰੱਖੀ ਗਈ, ਜਾਂ ਰਾਹੁਲ ਗਾਂਧੀ ਜਿਹੜੀ 2 ਮਹੀਨੇ ਦੀ ਇੱਕ ਕਿਸਮ ਦੀ ਇੱਦਾਂ ਦੀ ਧੁਮਾ ਦਿੱਤੀ ਗਈ ਸੀ ਗੱਲ ਕਿ ਗੁੰਮਸ਼ੁਦਗੀ ਹੈ। ਉਸ ਗੁੰਮਸ਼ੁਦਗੀ ਤੋਂ ਬਾਅਦ ਰਾਹੁਲ ਗਾਂਧੀ ਦੀ ਆਮਦ ਜਿਹੜੀ ਹੈ ਉਹ ਕਿਸ ਰੂਪ ਦੇ ਵਿੱਚ ਹੋਏਗੀ, ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਪਰ ਓਵਰਆਲ ਜਦੋਂ ਰੈਲੀ ਹੋਈ ਹੈ ਕਿਸਾਨ ਰੈਲੀ ਦੇ ਨਾਂ ਦੇ ਉੱਤੇ, ਇਸ ਰੈਲੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਛੋਇਆ ਗਿਆ ਉਹ ਜ਼ਮੀਨ ਅਕਵਾਇਰ ਬਿੱਲ ਦਾ ਹੈ। ਤੇ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇਸ ਰੈਲੀ ਦੇ ਵਿੱਚ ਜ਼ਮੀਨ ਅਕਵਾਇਰ ਦਾ ਜਿਹੜਾ ਬਿੱਲ ਹੈ ਉਹਦੇ ਇਸ਼ੂ ਦੇ ਉੱਤੇ ਸਰਕਾਰ ਨੂੰ ਘੇਰਿਆ। ਨੈਚੁਰਲ ਹੈ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਉਹ ਗੱਲ ਕਰਨਗੇ ਜਿਹੜੀ ਗੱਲ ਉਹਨਾਂ ਨੂੰ ਸੂਟ ਕਰਦੀ ਹੈ। ਜੀ, ਜ਼ਮੀਨ ਅਕਵਾਇਰ ਬਿੱਲ ਦੇ ਉੱਤੇ ਯੂਪੀ ਗਵਰਨਮੈਂਟ ਨੇ ਜਿਹੜਾ ਬਿੱਲ ਲਿਆਂਦਾ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਅਗਵਾਈ 'ਚ, ਉਹ ਬਿੱਲ ਮੁਕਾਬਲਤਨ ਅਸੀਂ ਵੀ ਸਮਝਦੇ ਹਾਂ ਜਿਹੜਾ BJP ਨਰਿੰਦਰ ਮੋਦੀ ਦੀ ਸਰਕਾਰ ਦਾ ਬਿੱਲ ਹੈ ਉਹ ਤੋਂ ਬੈਟਰ ਸੀ ਮੁਕਾਬਲਤਨ। ਇਹ ਨਹੀਂ ਕਿ ਜਿਹੜਾ ਬਿੱਲ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਪੇਸ਼ ਕੀਤਾ ਗਿਆ ਸੀ ਉਹਦੇ 'ਚ ਕੋਈ ਕਮੀਆਂ ਪੇਸ਼ੀਆਂ ਨਹੀਂ ਸੀ, ਪਰ ਮੁਕਾਬਲਤਨ ਬਿਹਤਰ ਇਸ ਕਰਕੇ ਸੀ ਕੋਈ ਘੱਟੋ ਘੱਟ ਉੱਥੇ ਕਿਸਾਨਾਂ ਦੀ ਸਹਿਮਤੀ ਤਾਂ ਸੀ। ਜੇ ਸਰਕਾਰੀ ਪ੍ਰੋਜੈਕਟ ਹੈ 70% ਕਿਸਾਨਾਂ ਦੀ ਸਹਿਮਤੀ ਚਾਹੀਦੀ ਹੈ। ਜੇ ਸਰਕਾਰ ਦਾ ਕਿਸੇ ਪ੍ਰਾਈਵੇਟ ਅਦਾਰੇ ਨਾਲ ਸਾਂਝਾ ਪ੍ਰੋਜੈਕਟ ਹੈ ਤੇ 80% ਕਿਸਾਨਾਂ ਦੀ ਸਹਿਮਤੀ। ਫਿਰ ਜੇ 5 ਸਾਲ ਤੱਕ ਜ਼ਮੀਨ ਨਹੀਂ ਵਰਤੀ ਜਾਂਦੀ, ਕਿਸਾਨ ਨੂੰ ਵਾਪਸ ਮਿਲਣੀ ਹੈ ਉਹ। ਇਸ ਤੋਂ ਬਿਨਾਂ ਕਿਸਾਨ ਦੇ ਕੋਲ ਇੱਕ ਆਪਸ਼ਨ ਇਹ ਸੀ ਕਿ ਉਹ ਅਦਾਲਤ ਵਿੱਚ ਵੀ ਜਾ ਸਕਦਾ ਹੈ। ਦੂਸਰੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਕਿ ਐਗਰੀਕਲਚਰ ਜ਼ਮੀਨ ਜਿਹੜੀ ਅਕਵਾਇਰ ਨਹੀਂ ਕੀਤੀ ਜਾਏਗੀ। ਇਹ ਗੱਲਾਂ ਸੀਗੀਆਂ, ਇਹ ਗੱਲਾਂ ਨਵੇਂ ਬਿੱਲ 'ਚ ਤੋੜ ਦਿੱਤੀਆਂ ਗਈਆਂ, ਇਸ ਕਰਕੇ ਬਿੱਲ ਅਟਕਿਆ ਵੀ ਹੋਇਆ। ਸੋ ਕਿਸਾਨ ਰੈਲੀ ਨੇ ਉਸ ਮੁੱਦੇ ਦੇ ਉੱਤੇ ਇੱਕ ਪਹੁੰਚ ਜਿਹੜੀ ਬਣਾਈ, ਉਹ ਓਵਰਆਲ ਸਾਰੀ ਕਾਂਗਰਸ ਪਾਰਟੀ ਇਸ ਮੁੱਦੇ ਤੇ ਇਕਜੁੱਟ ਦਿਖਾਈ ਦਿੱਤੀ। ਜੀ, ਕੇਵਲ ਇਹ ਮੁੱਦਾ ਨਹੀਂ, ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਇਸ ਰੈਲੀ ਨੇ ਲਗਭਗ ਪ੍ਰੂਵ ਕਰ ਦਿੱਤਾ। ਉਹ ਰਾਹੁਲ ਗਾਂਧੀ ਜਿਨ੍ਹਾਂ ਬਾਰੇ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਆਪਣੇ ਮਾਤਾ ਜੀ ਨਾਲ ਲੜ ਕੇ ਜਾਂ ਮਾਤਾ ਜੀ ਸੋਨੀਆ ਗਾਂਧੀ ਦੇ ਨਾਲ ਉਹਨਾਂ ਦੇ ਮਤਭੇਦ ਇਸ ਕਰਕੇ ਉਹ ਚਲੇ ਗਏ, ਇਹ ਗੱਲ ਪ੍ਰੂਵ ਹੋ ਗਈ ਇਸ ਰੈਲੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਕਾਂਗਰਸ ਪਾਰਟੀ ਜਿਹੜੀ ਹੈ ਰਾਹੁਲ ਗਾਂਧੀ ਨੂੰ ਸਟੈਪ ਬਾਈ ਸਟੈਪ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਤੇ ਉਹਦਾ ਪਹਿਲਾ ਸਟੈਪ ਜਿਹੜਾ 2 ਮਹੀਨਿਆਂ ਬਾਅਦ ਜਿਹੜਾ
ਉਹ ਦਿੱਲੀ ਦੇ ਵਿੱਚ ਕਿਸਾਨ ਰੈਲੀ ਦੇ ਰੂਪ ਦੇ ਵਿੱਚ ਦੇਖਿਆ ਗਿਆ। ਤੇ ਦੂਜਾ ਸਟੈਪ ਜਿਹੜਾ ਦੂਸਰੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਜਿਹੜਾ 20 ਮਿੰਟ ਭਾਸ਼ਣ ਕੀਤਾ, ਉਹਦੇ 'ਚ ਉਹਦੀ ਬੋਡੀ ਲੈਂਗੁਏਜ, ਉਹਦੇ 'ਚ ਉਹਦੀ ਹਾਜ਼ਰ ਜਵਾਬੀ, ਉਹ ਸਾਰੀਆਂ ਗੱਲਾਂ ਨੇ ਸਾਬਤ ਕੀਤਾ ਕਿ ਰਾਹੁਲ ਗਾਂਧੀ ਇੱਕ ਬਦਲੇ ਹੋਏ ਰੂਪ ਦੇ ਵਿੱਚ ਨਜ਼ਰ ਆਏ ਹੈ ਜੀ। ਤੇ ਬਦਲੇ ਹੋਏ ਰੂਪ ਦੇ ਵਿੱਚ ਨਜ਼ਰ ਆ ਕੇ ਕਾਂਗਰਸ ਪਾਰਟੀ ਦਾ ਫਰੰਟ ਜਿਹੜਾ ਆ ਉਹਨੂੰ ਉਹਦੀ ਅਗਵਾਈ ਕਰਨ ਵਾਸਤੇ ਇਸ ਵੇਲੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਤਿਆਰ ਹੈ। ਤੇ ਰਾਹੁਲ ਗਾਂਧੀ ਨੂੰ ਪ੍ਰੋਜੈਕਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਪਰਿਵਾਰ ਨੇ ਸਾਂਭੀ ਹੋਈ ਹੈ। ਤੇ ਅਲਟੀਮੇਟਲੀ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਸੀ ਰਾਹੁਲ ਗਾਂਧੀ ਦਾ 4 ਦਿਨ ਪਹਿਲਾਂ, ਉਹਨਾਂ ਦੀ ਗੈਰ ਹਾਜ਼ਰੀ ਸ਼ੀਲਾ ਦੀਕਸ਼ਿਤ ਤੋਂ ਲੈ ਕੇ ਜਨਾਰਦਨ ਦਵੇਦੀ ਤੇ ਫਿਰ ਕੈਪਟਨ ਅਮਰਿੰਦਰ ਤੱਕ, ਉਹ ਸਾਰੇ ਲੋਕਾਂ ਦਾ ਵਿਰੋਧ ਦਰਕਿਨਾਰ ਕਰ ਦਿੱਤਾ ਗਿਆ ਤੇ ਉਹਨਾਂ ਲੋਕਾਂ ਨੂੰ ਉਹ ਤਵੱਜੋ ਵੀ ਜਿਹੜੀ ਹੈ ਰੈਲੀ 'ਚ ਨਹੀਂ ਦਿੱਤੀ ਗਈ। ਸੋ ਅਲਟੀਮੇਟਲੀ ਇਹ ਰੈਲੀ ਰਾਹੁਲ ਗਾਂਧੀ ਨੂੰ ਰੀਲਾਂਚ ਕਰਨ ਦੀ ਤਿਆਰੀ ਸੀ ਤੇ ਉਸ ਤਿਆਰੀ ਦੇ ਵਿੱਚ ਪੂਰੀ ਤਰ੍ਹਾਂ ਇਹ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਫਲ ਹੁੰਦੀ ਦਿਖਾਈ ਦਿੱਤੀ ਹੈ। ਜੀ ਜੀ। ਅਤੇ ਨਾਲੇ ਇਸ ਦੇ ਵਿੱਚ ਇੱਦਾਂ ਲੱਗ ਰਿਹਾ ਵੀ 2 ਮਹੀਨੇ ਚੰਗੀ ਟ੍ਰੇਨਿੰਗ ਵੀ ਲੈ ਕੇ ਆਇਆ ਤੇ ਰੀਲਾਂਚ ਜਿਹੜਾ ਕੀਤਾ ਗਿਆ ਹੈ ਇਸ ਦੇ ਵਿੱਚ ਸਫਲਤਾ ਤੁਹਾਨੂੰ ਲੱਗਦਾ ਜੀ ਹੋਈ ਆ? ਜਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਪੇਸ਼ ਕੀਤਾ ਗਿਆ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਗੱਲ ਬਿਲਕੁਲ ਦਰੁਸਤ ਹੈ ਕਿ ਉਹ 2 ਮਹੀਨੇ ਅਸਲ 'ਚ ਛੁੱਟੀਆਂ ਮਨਾਉਣ ਨਹੀਂ ਸੀ ਗਏ। ਉਹ 2 ਮਹੀਨੇ ਉਹਨਾਂ ਨੇ, ਮੈਨੂੰ ਲੱਗਦਾ ਹੈ ਵੀ ਪੂਰੀ ਤਿਆਰੀ ਕੀਤੀ ਹੈ, ਚਿੰਤਨ ਕੀਤਾ ਹੈ, ਜਿਹੜਾ ਜ਼ਰੂਰੀ ਵੀ ਹੈ। ਅੱਜ ਕਾਂਗਰਸ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਇਸ ਗੱਲ ਦਾ ਚਿੰਤਨ ਕਰੇ ਕਿ ਇਤਿਹਾਸ ਦੇ ਵਿੱਚ ਸਭ ਤੋਂ ਬੁਰੀ ਹਾਲਤ ਜੇ ਅੱਜ ਕਾਂਗਰਸ ਪਾਰਟੀ ਦੀ ਹੋਈ ਹੈ ਤਾਂ ਕਿਉਂ ਹੋਈ ਹੈ। ਆਮ ਤੌਰ ਦੇ ਉੱਤੇ ਕੀ ਹੁੰਦਾ, ਪਾਰਟੀਆਂ ਦੇ ਵਿੱਚ ਜੇ ਕੋਈ ਪਾਰਟੀ ਜਿੱਤਦੀ ਹੈ, ਮੰਨ ਲਓ ਨਰਿੰਦਰ ਮੋਦੀ ਦੀ ਅਗਵਾਈ 'ਚ ਪਾਰਟੀ ਜਿੱਤ ਗਈ, ਬੱਲੇ ਬੱਲੇ ਨਰਿੰਦਰ ਮੋਦੀ ਦੀ। ਜੇ ਅਗਲੇ 5 ਸਾਲਾਂ ਬਾਅਦ ਹਾਰ ਜਾਂਦੀ ਹੈ ਪਾਰਟੀ ਤੇ ਫਿਰ ਉਹ ਨਰਿੰਦਰ ਮੋਦੀ ਜਿਹੜੇ ਅੱਜ ਨਾਇਕ ਨੇ ਉਹਨਾਂ ਨੂੰ ਖਲਨਾਇਕ ਬਣਾਉਣ 'ਚ ਮੀਡੀਆ ਨੇ 1 ਸੈਕਿੰਡ ਨਹੀਂ ਲਾਉਣਾ। ਜਿਸ ਦਿਨ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ 22 ਲੋਕ ਸਭਾ ਦੀਆਂ ਸੀਟਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ, ਉਸ ਦਿਨ ਰਾਹੁਲ ਗਾਂਧੀ ਹੀਰੋ ਸੀ, ਨਾਇਕ ਸੀ ਸਾਰੇ ਮੀਡੀਆ ਦੇ। ਜੀ। ਜਿਸ ਦਿਨ ਦੇਸ਼ ਪੱਧਰ ਤੇ ਕਾਂਗਰਸ ਪਾਰਟੀ ਹਾਰ ਗਈ ਤੇ ਰਾਹੁਲ ਗਾਂਧੀ ਜ਼ੀਰੋ ਹੋ ਗਏ, ਖਲਨਾਇਕ ਹੋ ਗਏ। ਅਸਲ 'ਚ ਚਿੰਤਨ ਕਰਨ ਦੀ ਇਹ ਜ਼ਰੂਰਤ ਸੀ ਵੀ ਪਾਰਟੀ 130 ਸਾਲ ਪੁਰਾਣੀ ਜਿਹੜੀ ਹੈ ਉਹ ਅੱਜ ਇਸ ਮਾੜੇ ਹਾਲਤ ਦੇ ਵਿੱਚ ਕਿਉਂ ਹੈ। ਮੇਰੀ ਆਪਣੀ ਧਾਰਨਾ ਹੈ ਕਿ ਕੋਈ ਵਿਅਕਤੀ ਵਿਸ਼ੇਸ਼ ਕਾਰਨ ਨਹੀਂ ਹੁੰਦਾ ਅੱਜ ਕਿਸੇ ਦੀ ਜਿੱਤ ਦਾ, ਥੋੜਾ ਬਹੁਤ ਫਰਕ ਹੁੰਦਾ। ਇਹ ਨਹੀਂ ਕਿ ਕ੍ਰਿਸ਼ਮਾ ਨਹੀਂ ਹੁੰਦਾ, ਥੋੜਾ ਬਹੁਤ ਇੱਕ ਵਿਅਕਤਿਤਵ ਜਿਹੜੀ ਪਰਸਨੈਲਿਟੀ ਹੈ ਉਹਦਾ ਇੱਕ ਹੁੰਦਾ ਹੈ। ਉਹ ਅਸੀਂ ਆਮ ਆਦਮੀ ਪਾਰਟੀ 'ਚ ਵੀ ਦੇਖਿਆ ਤੇ ਕਿਵੇਂ ਅਰਵਿੰਦ ਕੇਜਰੀਵਾਲ ਦੀ ਇੱਕ ਪਰਸਨੈਲਿਟੀ ਜਿਹੜੀ ਹੈ, ਇੱਕ ਸ਼ਖਸੀਅਤ ਜਿਹੜੀ ਹੈ, ਉਹਨੇ ਆਮ ਆਦਮੀ ਪਾਰਟੀ ਨੂੰ ਸਥਾਪਿਤ ਕਰਨ 'ਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਪਰ ਸਾਰਾ ਕੁਝ ਹੀ ਇੱਕ ਸ਼ਖਸੀਅਤ ਦੇ ਸਿਰ ਤੇ ਨਹੀਂ ਹੁੰਦਾ। ਉਹ ਟੈਂਪਰੇਰੀ ਹੋ ਸਕਦਾ, ਟੈਂਪਰੇਰੀ, ਪਰ ਉਹ ਸਥਾਈ ਨਹੀਂ ਹੁੰਦਾ, ਉਹਦੀ ਕੰਟੀਨਿਊਟੀ ਨਹੀਂ ਹੋ ਸਕਦੀ। ਸੋ ਇਹ ਜਿਹੜੀ ਗੱਲ ਹੈ ਇਹਨੂੰ ਚਿੰਤਨ 'ਚ ਲਿਆਉਣ ਦੀ ਜ਼ਰੂਰਤ ਸੀ। ਮੈਨੂੰ ਲੱਗਦਾ ਰਾਹੁਲ ਗਾਂਧੀ ਨੇ 2 ਮਹੀਨੇ ਉਹ ਚਿੰਤਨ ਕੀਤਾ ਤੇ ਉਹ ਡਿਜ਼ਾਈਨ ਕੀਤੀ ਗਈ ਸੀ ਰਾਹੁਲ ਗਾਂਧੀ 2 ਮਹੀਨੇ ਦੀ ਯਾਤਰਾ। ਜਿਹੜਾ ਇਹ ਪੇਸ਼ ਕੀਤਾ ਜਾਂਦਾ ਰਿਹਾ ਕਿ ਲੋ ਜੀ ਘਰ ਦੇ ਵਿੱਚ ਪ੍ਰੋਬਲਮ ਹੈ ਜੀ, ਤੇ ਪਾਰਟੀ ਦੇ ਵਿੱਚ ਵੀ ਥੱਲੇ ਤੱਕ ਏਦਾਂ ਸਥਿਤੀ ਬਣ ਗਈ ਸੀ। ਕੁਝ ਲੋਕ ਸੋਨੀਆ ਗਾਂਧੀ ਦੇ ਪੱਖ 'ਚ, ਨਹੀਂ ਜੀ ਸੋਨੀਆ ਗਾਂਧੀ ਹੀ ਪ੍ਰਧਾਨ ਚਾਹੀਦੀ ਹੈ, ਕੁਝ ਲੋਕ ਰਾਹੁਲ ਗਾਂਧੀ ਦੇ ਪੱਖ 'ਚ। ਉਹ ਸਾਰੀਆਂ ਸਿਚੁਏਸ਼ਨਸ ਏਦਾਂ ਦੱਸਦੀਆਂ ਸੀ ਵੀ ਲੱਗਦਾ ਜਿੱਦਾਂ ਟੱਬਰ ਦੇ ਵਿੱਚ ਹੀ ਪ੍ਰੋਬਲਮ ਆ ਗਈ ਹੈ। ਜੇ ਤੁਹਾਨੂੰ ਯਾਦ ਹੋਵੇ ਪਿਛਲੇ ਹਫ਼ਤੇ ਅਸੀਂ ਪ੍ਰੋਗਰਾਮ ਕੀਤਾ ਤੇ ਮੈਂ ਅਕਸਰ ਕਹਿੰਦਾ ਵੀ ਟੱਬਰ ਦੀ ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਸਵਾਲ ਵੀ ਖੜਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਕਹਿੰਦੇ ਆ ਜੀ ਸੋਨੀਆ ਗਾਂਧੀ ਪ੍ਰਧਾਨ ਰਵੇ, ਪ੍ਰਤਾਪ ਸਿੰਘ ਬਾਜਵਾ ਕਹਿੰਦੇ ਰਾਹੁਲ ਗਾਂਧੀ ਪ੍ਰਧਾਨ ਹੋਵੇ। ਫਰਕ ਕੀ ਹੈ ਜੀ? ਕੀ ਅਸੀਂ ਟੱਬਰਵਾਦ ਤੋਂ ਬਾਹਰ ਨਹੀਂ ਆ ਸਕਦੇ? ਰਾਹੁਲ ਗਾਂਧੀ ਪ੍ਰਧਾਨ ਰਵੇ ਤੇ ਚਾਹੇ ਸੋਨੀਆ ਗਾਂਧੀ ਪ੍ਰਧਾਨ ਰਵੇ। ਕੀ ਨਹਿਰੂ ਗਾਂਧੀ ਜਿਹੜਾ ਪਰਿਵਾਰ ਹੈ ਇਹ ਤੋਂ ਬਿਨਾਂ ਕਾਂਗਰਸ ਪਾਰਟੀ ਦਾ ਗੁਜ਼ਾਰਾ ਹੀ ਨਹੀਂ? ਅਸੀਂ ਤਾਂ ਸਵਾਲ ਖੜਾ ਕੀਤਾ ਸੀ ਤੇ ਇਹ ਗੱਲ ਸਾਬਤ ਹੋ ਗਈ ਵੀ ਉਹਨਾਂ 'ਚ ਕੋਈ ਟਕਰਾਅ ਨਹੀਂ ਸੀ। ਉਹ ਚਿੰਤਨ ਮੰਥਨ ਲਈ ਗਏ ਸੀ ਤੇ ਉਹ ਬਕਾਇਦਾ ਸੋਨੀਆ ਗਾਂਧੀ ਵੱਲੋਂ ਤਿਆਰ ਕੀਤੀ ਗਈ ਜਿਹੜੀ ਇੱਕ ਸਕ੍ਰਿਪਟ ਹੈ ਉਹਦੇ ਮੁਤਾਬਕ ਗਏ ਸੀ। ਜੀ ਜੀ। ਉਹ ਵਾਪਸ ਆ ਗਏ ਹੈ ਤੇ ਉਸ ਵਾਪਸੀ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਹਾਡੀ ਗੱਲ ਨਿਕਲਦੀ ਹੈ ਕਿ ਉਹ ਟ੍ਰੇਨਿੰਗ ਜਿਹੜੀ ਹੈ ਉਹਨਾਂ ਦੀ 2 ਮਹੀਨੇ ਦੀ ਕਿਸੇ ਖਾਸ ਲੈਵਲ ਦੇ ਉੱਤੇ ਕੀਤੀ ਗਈ ਹੈ, ਕਿਉਂਕਿ ਜਿਹੜਾ ਕਿਸਾਨ ਰੈਲੀ ਤੇ ਉਸ ਤੋਂ ਬਾਅਦ ਪਾਰਲੀਮੈਂਟ ਜਿਹੜਾ ਉਹ ਕੱਲ ਬੋਲੇ 20 ਮਿੰਟ ਵਾਸਤੇ ਰਾਹੁਲ ਗਾਂਧੀ, ਉਹਨੇ ਇਹ ਪ੍ਰਮਾਣਿਤ ਕੀਤਾ ਹੈ ਕਿ ਕਾਫੀ ਕੁਝ ਬਦਲਿਆ ਹੋਇਆ। ਉਹਦੀ ਬਾਡੀ ਲੈਂਗੁਏਜ ਦੇ ਵਿੱਚ ਫਰਕ ਹੈ, ਗੱਲ ਕਰਨ ਦੇ ਅੰਦਾਜ਼ 'ਚ ਫਰਕ ਹੈ। ਕੱਲ ਪਹਿਲੀ ਵਾਰ ਹੋਇਆ, ਅੱਗੇ ਆਮ ਤੌਰ ਤੇ ਲੋਕ ਸਭਾ 'ਚ ਰਾਹੁਲ ਗਾਂਧੀ ਸਿਮਟੇ ਜਾਂਦੇ ਸੀ, ਚੁੱਪ ਚਪੀਤੇ ਰਹਿੰਦੇ ਸੀ, ਸ਼ਰਮਾਕਲ ਜੇ ਕਿਹਾ ਜਾਂਦਾ ਸੀ ਵੀ ਸ਼ਰਮਾਕਲ ਸੁਭਾਅ ਆ। ਕੱਲ ਪਹਿਲੀ ਵਾਰ ਹੋਇਆ ਵੀ ਉਹ ਜਾਂਦੇ ਸਿੱਧੇ ਪਹਿਲਾਂ ਹਕੂਮਤੀ ਧਿਰ ਦੇ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਸਾਰਿਆਂ ਨਾਲ ਖੁਸ਼ ਹੋ ਕੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਮਿਲੇ ਤੇ ਫਿਰ ਹਮਲਾ ਵੀ ਬੜਾ ਤਿੱਖਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ। ਤੇ ਇੱਕ ਵਾਰੀ ਉਹਨਾਂ ਨੇ ਕਿਹਾ ਆਪਕੇ PM, ਬੀਜੇਪੀ ਵਾਲੇ ਨੂੰ ਕਿਹਾ, ਤੇ ਬੀਜੇਪੀ ਵਾਲੇ ਨੇ ਕਿਸੇ ਨੇ ਸਵਾਲ ਕੀਤਾ
ਵੀ ਆਪਕੇ ਪੀਐਮ ਦਾ ਕੀ ਮਤਲਬ ਹੈ? ਤਾਂ ਰਾਹੁਲ ਗਾਂਧੀ ਨੇ ਨਾਲ ਦੀ ਨਾਲ ਜਵਾਬ ਦਿੱਤਾ ਵੀ ਕੀ ਉਹ ਤੁਹਾਡੇ ਪੀਐਮ ਨਹੀਂ, ਤੁਹਾਡੇ ਵੀ ਤਾਂ ਉਹ ਪੀਐਮ ਹੈ। ਤੇ ਉਹ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ਕੱਲ੍ਹ ਪਾਰਲੀਮੈਂਟ 'ਚ ਵੀ ਕਾਫੀ ਬਿਹਤਰ ਰਹੀ ਹੈ ਤੇ ਸਾਰੇ ਜਿਹੜੇ ਪੋਲੀਟੀਕਲ ਅਬਜ਼ਰਵਰ ਹੈ ਇਸ ਗੱਲ ਨੂੰ ਇਸ ਤਰ੍ਹਾਂ ਲੈ ਰਹੇ ਹੈ ਵੀ ਰਾਹੁਲ ਗਾਂਧੀ ਦੀ ਵਾਪਸੀ ਕਾਂਗਰਸ ਪਾਰਟੀ 'ਚ ਸੰਜੀਵਨੀ ਦਾ ਕੰਮ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੋਨੀਆ ਗਾਂਧੀ ਤੇ ਸੋਨੀਆ ਗਾਂਧੀ ਦੇ ਨਾਲ ਨਾਲ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਗਾਂਧੀ, ਉਹ ਵੀ ਰਾਜਨੀਤੀ ਦੇ ਵਿੱਚ ਐਕਟਿਵ ਰੋਲ ਨਿਭਾਉਣ ਲਈ ਤਿਆਰ ਹੋ ਰਹੀ ਹੈ। 2019 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਲੋਕ ਸਭਾ ਦੀਆਂ, ਉਹਦੇ 'ਚ ਸਾਰਾ ਪਰਿਵਾਰ, ਗਾਂਧੀ ਪਰਿਵਾਰ ਜਿਹੜਾ, ਨਹਿਰੂ ਪਰਿਵਾਰ, ਇਹ ਪੂਰੇ ਜੀ ਜਾਨ ਨਾਲ ਜੁਟਣ ਦੀ ਤਿਆਰੀ ਦੇ ਵਿੱਚ ਹੈ। ਇਹਦੇ 2-3 ਗੱਲਾਂ ਇਹਦੇ 'ਚ ਹੈਗੀਆਂ, ਆਉਣ ਵਾਲੇ ਦਿਨਾਂ 'ਚ ਵੀ ਅਸੀਂ ਕਰਦੇ ਰਹਾਂਗੇ ਵੀ ਇਹ ਇੱਕ ਗੱਲੋਂ ਤਾਂ ਬਿਲਕੁਲ ਹੀ ਠੀਕ ਨਹੀਂ ਹੈ ਵੀ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਜਾਂ ਸੋਨੀਆ ਗਾਂਧੀ ਤੋਂ ਬਿਨਾਂ ਕਾਂਗਰਸ ਦਾ ਗੁਜ਼ਾਰਾ ਨਹੀਂ, ਹੋਰ ਕੋਈ ਲੀਡਰ ਹੀ ਨਹੀਂ ਜੀ। ਪਰ ਨਾਲ ਦੀ ਨਾਲ ਇਹ ਵੀ ਸਾਡੀ ਮਾਨਸਿਕਤਾ ਜਿਹੜੀ ਹਿੰਦੁਸਤਾਨੀਆਂ ਦੀ ਬਣੀ ਹੋਈ ਹੈ ਵੀ ਅਸੀਂ ਵਿਅਕਤੀ ਵਿਸ਼ੇਸ਼ ਨੂੰ ਹੀ ਜਿਹੜਾ ਅੱਗੇ ਦੇਖਣਾ ਚਾਹੁੰਦੇ ਹਾਂ। ਸਾਡੇ ਵਾਸਤੇ ਸੋਨੀਆ, ਰਾਹੁਲ ਤੇ ਪ੍ਰਿੰਕਾ ਤੋਂ ਬਾਹਰ ਕੁਝ ਨਹੀਂ। ਕਾਂਗਰਸ ਦੀ ਗੱਲ ਕਰ ਰਿਹਾ ਮੈਂ, ਇਹਦੇ ਵੱਖ ਵੱਖ ਪਾਰਟੀਆਂ ਦੇ ਜਿਹੜੇ ਲੋਕ ਹੈ, ਖੇਤਰੀ ਪਾਰਟੀਆਂ ਦੇ ਲੋਕ ਹੈ, ਜੇ ਅਕਾਲੀ ਦਲ ਹੈ ਤੇ ਬਾਦਲਾਂ ਤੋਂ ਬਿਨਾਂ ਕੁਝ ਨਹੀਂ। ਜੇ ਕਾਂਗਰਸ ਹੈ ਪੰਜਾਬ ਦੇ ਵਿੱਚ ਤੇ ਕੈਪਟਨ ਅਮਰਿੰਦਰ ਨੂੰ ਇਹ ਭੁਲੇਖਾ ਹੈ ਵੀ ਮੇਰੇ ਤੋਂ ਬਿਨਾਂ ਕੁਝ ਨਹੀਂ। ਜੇ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਆ ਤਾਂ ਉਹ ਯਾਦਵ ਤੋਂ ਬਿਨਾਂ ਕੁਝ ਨਹੀਂ, ਮੁਲਾਇਮ ਸਿੰਘ ਯਾਦਵ ਤੋਂ ਬਿਨਾਂ। ਰਾਸ਼ਟਰੀ ਜਨਤਾ ਦਲ ਹੈ, ਲਾਲੂ ਪ੍ਰਸਾਦ ਯਾਦਵ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਜੋ ਜੇਲ੍ਹ 'ਚ ਹੈ ਤਾਂ ਫਿਰ ਘਰ 'ਚ ਬੈਠੀ ਜਿਹੜੀ ਘਰੇਲੂ ਔਰਤ ਹੈ ਰਾਬੜੀ ਦੇਵੀ, ਉਹਨੂੰ ਮੁੱਖ ਮੰਤਰੀ ਬਣਾ ਦਿਓ। ਇਹ ਜਿਹੜੀ ਰਾਜਨੀਤੀ ਹੈ, ਇਹ ਰਾਜਨੀਤੀ ਘੱਟੋ ਘੱਟ ਭਾਰਤੀ ਆਵਾਮ ਵਾਸਤੇ 21ਵੀਂ ਸਦੀ ਦੇ ਵਿੱਚ ਉਹਦੇ ਹਿੱਤਾਂ ਦੀ ਰਾਜਨੀਤੀ ਨਹੀਂ ਹੈ। ਇਹ ਰਾਜਨੀਤੀ ਜਿਹੜੀ ਟੱਬਰਵਾਦ ਦੀ ਰਾਜਨੀਤੀ ਹੈ, ਇਹ ਅਲਟੀਮੇਟਲੀ ਖਤਰਨਾਕ ਪ੍ਰਵਿਰਤੀ ਹੈ ਤੇ ਇਹ ਪ੍ਰਵਿਰਤੀ ਖਤਮ ਕਰਨ ਵਾਸਤੇ ਵੀ ਭਾਰਤ ਦੇ ਵਿੱਚ ਇੱਕ ਰਾਜਨੀਤਿਕ ਤੌਰ ਦੇ ਉੱਤੇ ਲਹਿਰ ਦੀ ਜ਼ਰੂਰਤ ਹੈ। ਜੀ ਜੀ ਜੀ। ਤੇ ਨਾਲ ਹੀ ਆਪਾਂ ਜਿਹੜੀ ਗੱਲ ਕਰ ਸਕਦੇ ਹਾਂ, ਕਹਿ ਸਕਦੇ ਇੱਕ ਹਿਸਾਬ ਦੇ ਨਾਲ ਵੀ ਇਹਨਾਂ ਦੇ ਜਿਹੜੇ ਕਿਹਾ ਜਾ ਰਿਹਾ ਸੀਗਾ ਵੀ ਸ਼ਾਇਦ ਮਤਭੇਦ ਆ ਗਾਂਧੀ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਨਾਲ, ਉਹ ਤਾਂ ਇੱਥੇ ਗਲਤ ਜਿਹੜੇ ਆ ਸਾਬਤ ਹੁੰਦੇ ਨਜ਼ਰ ਆ ਰਹੇ ਆ। ਪਰ ਨਾਲ ਹੀ ਕਿਤੇ ਨਾ ਕਿਤੇ ਕਾਂਗਰਸੀ ਜਿਹੜੇ ਆਪਸ ਦੇ ਵਿੱਚ ਆ, ਖਾਸ ਕਰਕੇ ਜੇ ਹਰਿਆਣੇ ਦੇ ਤੇ ਆਪਾਂ ਪੰਜਾਬ ਸੂਬਿਆਂ ਦੀ ਗੱਲ ਕਰੀਏ, ਉਹ ਦੋ ਧੜੇ ਜਿਹੜੇ ਆ ਬਣਾ ਕੇ ਪਹੁੰਚੇ ਹੋਏ ਸੀ। ਕਾਫੀ ਵੰਡ ਦੇਖਣ ਨੂੰ ਮਿਲੀ ਇਹਨਾਂ 'ਚ। ਕਾਂਗਰਸ ਪਾਰਟੀ ਦੀ ਅੱਜ ਦੀ ਦਿੱਕਤ ਇਹ ਹੈ ਵੀ ਇੱਥੇ ਈਗੋ ਜਿਹੜੀ ਹੈ ਉਹਦਾ ਰਾਜ ਚੱਲਦਾ ਹੈ। ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੂੰ ਇਹ ਲੱਗਦਾ ਹੈ ਵੀ ਮੇਰੇ ਤੋਂ ਬਿਨਾਂ ਕਾਂਗਰਸ ਦਾ ਕੌਣ ਲੀਡਰ ਪੰਜਾਬ ਦੇ ਵਿੱਚ, ਮੈਂ ਕਿਸੇ ਨੂੰ ਨਹੀਂ ਮੰਨਦਾ। ਇਸੇ ਕਰਕੇ ਦਿੱਕਤ ਹੈ। ਹੁਣ ਉਹਨਾਂ ਨੇ ਗੱਲਬਾਤ ਵੀ ਕੁਝ ਇਸ ਢੰਗ ਨਾਲ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ, 30-35 ਦੇ ਕਰੀਬ MLA ਆਪਣੇ ਨਾਲ ਜੋੜ ਕੇ ਇੱਕ ਪੂਰੀ ਮੁਹਿੰਮ ਵਿੱਢੀ ਤੇ ਉਹਦਾ ਅਸਰ ਰੈਲੀ 'ਚ ਵੀ ਦਿਖਾਈ ਦਿੱਤਾ। ਰੈਲੀ 'ਚ ਕੈਪਟਨ ਅਮਰਿੰਦਰ ਦੇ ਧੜੇ ਦੇ ਲੋਕ ਕੇਸਰੀ ਦਸਤਾਰਾਂ ਸਜਾ ਕੇ ਗਏ ਜੀ, ਦੱਸਣ ਵਾਸਤੇ ਕਿ ਸਾਡਾ ਧੜਾ ਵੱਖਰਾ ਹੈ। ਪਹਿਲਾਂ ਸਾਰੇ ਲੋਕ ਜਿਹੜੇ ਮਜਨੂ ਟਿੱਲਾ ਦਿੱਲੀ ਇਕੱਠੇ ਹੋਏ ਤੇ ਉੱਥੇ ਕੈਪਟਨ ਅਮਰਿੰਦਰ ਨੇ ਕੇਸਰੀ ਦਸਤਾਰਾਂ ਵੰਡੀਆਂ ਤੇ ਦਾਅਵਾ ਇਹ ਕੀਤਾ ਗਿਆ ਕਿ 10,000 ਸਾਡੇ ਲੋਕ ਉੱਥੇ ਪਹੁੰਚੇ। ਬਾਜਵੇ ਦਾ ਕਹਿਣਾ ਕਿ 2,000 ਬੰਦਾ ਸੀ ਕੈਪਟਨ ਦਾ। ਖੁਦ ਬਾਜਵੇ ਦਾ ਇਹ ਦਾਅਵਾ ਹੈ ਕਿ ਉਹਨੇ 250 ਬੱਸਾਂ ਦਾ ਪ੍ਰਬੰਧ ਕੀਤਾ, 1,000 ਕਾਰਾਂ ਦਾ। ਉਹਨਾਂ ਦਾ ਦਾਅਵਾ 20,000 ਬੰਦਾ ਮੈਂ ਲੈ ਕੇ ਗਿਆ ਜੀ। ਉਧਰ ਹਰਿਆਣੇ ਦੇ ਵਿੱਚ ਅਸ਼ੋਕ ਤੰਵਰ ਪ੍ਰਧਾਨ ਹੈ, ਉਹ ਇੱਕ ਤਿਰੰਗੀਆਂ ਟੋਪੀਆਂ ਪਵਾ ਕੇ ਆਪਣੇ ਹਮਾਇਤੀਆਂ ਨੂੰ ਲੈ ਕੇ ਗਏ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਉਹਨਾਂ ਨੇ ਗੁਲਾਬੀ ਜਿਹੜੀਆਂ ਪਗੜੀਆਂ ਵੰਡੀਆਂ ਤੇ ਉੱਥੇ ਕਿਹਾ ਵੀ ਗਿਆ ਕਿ ਕੁਝ ਸਮੇਂ ਵਾਸਤੇ ਗੁਲਾਬੀ ਗੈਂਗ ਦਾ ਉਸ ਰੈਲੀ 'ਚ ਕਬਜ਼ਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਇਹ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਜਿਹੜੀ ਪੱਖ ਦੀ ਰਾਜਨੀਤੀ ਹੈ ਤੁਹਾਡਾ ਏਜੰਡਾ ਨਹੀਂ ਹੈ। ਤੁਹਾਡੇ ਵਾਸਤੇ ਤੁਹਾਡੀਆਂ ਚੌਧਰ ਹੈ ਜੀ। ਕੈਪਟਨ ਅਮਰਿੰਦਰ ਨੂੰ ਆਪ ਦੀ ਚੌਧਰ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹੈ, ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਹੈ। ਹੁਣ ਜੇ ਪ੍ਰਤਾਪ ਸਿੰਘ ਬਾਜਵਾ ਆ ਪ੍ਰੈਜ਼ੀਡੈਂਟ, ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ। ਕੰਮ ਹੀ ਹੈ ਨਾ, ਕੰਮ ਪਤਾ ਲੱਗ ਜਾਂਦਾ ਕੌਣ ਕਿੰਨਾ ਕਰਦਾ। ਜਦੋਂ ਉਹਨਾਂ ਤੋਂ ਕੰਮ ਨਹੀਂ ਚੱਲੇਗਾ ਆਪ ਹੀ ਹਾਈਕਮਾਂਡ ਬਦਲ ਦੇਗੀ। ਪਰ ਨਹੀਂ, ਜ਼ਿੱਦ ਹੈ ਕਿ ਨਹੀਂ, ਉਹਨਾਂ ਨੂੰ ਅਸੀਂ ਪ੍ਰਧਾਨ ਨਹੀਂ ਮੰਨਦੇ। ਤੇ ਬਾਜਵਾ ਸਾਹਿਬ ਦੀ ਜ਼ਿੱਦ ਹੈ ਕਿ ਮੈਂ ਪ੍ਰਧਾਨਗੀ ਦਿਖਾਉਣੀ ਹੈ ਤੇ ਉਹ ਦਿਖਾਉਣ ਤੱਕ ਇਸ ਹੱਦ ਤੱਕ ਚੱਲ ਜਾਂਦੇ ਆ ਕਿ ਰੈਲੀ ਤੋਂ ਬਾਅਦ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਕੈਪਟਨ ਧੜੇ ਦੇ ਇੱਕ ਵੀ MLA ਨੂੰ ਲੈ ਕੇ ਨਹੀਂ ਗਏ। ਸੁਨੀਲ ਜਾਖੜ ਕਿਉਂਕਿ ਓਪੋਜੀਸ਼ਨ ਲੀਡਰ ਹੈ, ਉਹਨੂੰ ਲੈ ਗਏ। ਉਹਦੇ ਨਾਲ ਉਹਨਾਂ ਦੀ ਨੁਕਤਾਚੀਨੀ ਸ਼ੁਰੂ ਹੋ ਗਈ। ਇਹਦੇ ਹਰਿਆਣੇ ਦੇ ਵਿੱਚ ਕਾਂਗਰਸ ਦਾ ਸੰਕਟ ਹੈ। ਜਿਹੜੀ ਈਗੋ ਦੀ ਲੜਾਈ ਹੈ, ਖਾਸ ਤੌਰ ਤੇ ਮੈਂ ਤਾਂ ਸੁਪਰ ਈਗੋ ਵੀ ਸ਼ਬਦ ਵਰਤਦਾ,
ਇਹਨੇ ਵੱਖ-ਵੱਖ ਪਾਰਟੀਆਂ ਦਾ ਸਰਵਨਾਸ਼ ਕੀਤਾ ਹੋਇਆ ਹੈ। ਜੀ ਜੀ ਤੇ ਕਾਂਗਰਸ ਦਾ 130 ਸਾਲ ਪੁਰਾਣੀ ਪਾਰਟੀ ਦੇ ਸਰਵਨਾਸ਼ ਦਾ ਸਭ ਤੋਂ ਵੱਡਾ ਕਾਰਨ ਹੀ ਇਹਦੇ ਲੀਡਰਾਂ ਦਾ ਆਪੋ ਵਿੱਚ ਜਿਹੜਾ ਝਗੜਾ ਹੈ, ਉਹਦੇ ਪਿੱਛੇ ਜਿਹੜੀ ਬੈਠੀ ਜਿਹੜੀ ਅੱਤ ਦੀ ਹਉਮੈ ਹੈ, ਉਹੀ ਹੈ। ਜਦੋਂ ਅੱਤ ਦੀ ਹਉਮੈ ਤੁਹਾਡੇ 'ਚ ਪੈਦਾ ਹੋ ਜਾਏ ਤਾਂ ਫਿਰ ਤੁਹਾਡੇ ਤੋਂ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ ਕਿ ਤੁਸੀਂ ਕੋਈ ਸੁਸਾਇਟੀ ਦੀ ਭਲਾਈ ਵਾਸਤੇ ਲੜਾਈ ਲੜੋਗੇ। ਫਿਰ ਤੁਸੀਂ ਆਪਣੇ ਨਿੱਜ ਲਈ ਲੜਦੇ ਹੋ। ਤੇ ਹਰਿਆਣੇ 'ਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਹੈ ਉਹ ਸਿਰਫ ਲੜ ਰਹੇ ਹੈ ਆਪਣੇ ਨਿੱਜ ਵਾਸਤੇ। ਸਮੂਹ ਦੀ ਲੜਾਈ ਜਿਹੜੀ ਹੋਣੀ ਚਾਹੀਦੀ ਹੈ, ਲੋਕਾਂ ਦੀ ਲੜਾਈ, ਉਹ ਏਜੰਡਾ ਇਹਨਾਂ ਦੇ ਹੱਥਾਂ ਵਿੱਚੋਂ ਕਦੋਂ ਦਾ ਘਿਰ ਚੁੱਕਾ ਹੈ। ਜੀ 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 ਅਤੇ ਨਾਲ ਆਪਾਂ ਨੂੰ ਇਹ ਵੀ ਦੇਖਣ ਮਿਲਿਆ ਵੀ ਕੈਪਟਨ ਅਮਰਿੰਦਰ ਹੋਣਾ ਨੂੰ ਕੋਈ ਬਹੁਤੀ ਤਵੱਜੋ ਉੱਥੇ ਨਹੀਂ ਦਿੱਤੀ ਗਈ, ਸਟੇਜ 'ਤੇ ਵੀ ਨਹੀਂ ਉਹਨਾਂ ਨੂੰ ਬੁਲਾਇਆ ਗਿਆ, ਖਾਸੀ ਨਿਰਾਸ਼ਾ ਹੱਥ ਲੱਗੀ ਉਹਨਾਂ ਨੂੰ। ਕੈਪਟਨ ਅਮਰਿੰਦਰ ਨੂੰ ਇਹ ਉਮੀਦ ਸੀ ਕਿ ਉਹ ਕੇਸਰੀ ਦਸਤਾਰਾਂ ਦੇ ਨਾਲ ਆਪਣਾ ਦਲਬਲ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕਾਂ ਨੂੰ ਜਦੋਂ ਲੈ ਕੇ ਜਾਣਗੇ ਤੇ ਉਹਦਾ ਇੱਕ ਅਸਰ ਪਏਗਾ ਜੀ। ਪਰ ਸ਼ਾਇਦ ਰਾਹੁਲ ਗਾਂਧੀ ਦੀ ਨੁਕਤਾਚੀਨੀ ਉਸ ਰੂਪ 'ਚ ਕੀਤੀ ਸੀ ਉਹਨਾਂ ਨੇ, ਭਾਵੇਂ ਬਾਅਦ 'ਚ ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ 'ਚ ਕਾਬਲੀਅਤ ਹੈ ਪਰ ਹਾਲੇ ਉਹਨਾਂ ਦਾ ਸਮਾਂ ਨਹੀਂ, ਇੱਦਾਂ ਦੀ ਗੱਲਾਂ ਕੀਤੀਆਂ ਸੀ। ਪਰ ਰਾਹੁਲ ਗਾਂਧੀ ਦੀ ਪ੍ਰਧਾਨਗੀ ਨੂੰ ਇੱਕ ਕਿਸਮ ਦਾ ਰੱਦ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ 'ਚ ਕੈਪਟਨ ਅਮਰਿੰਦਰ ਸ਼ਾਮਲ ਸੀ ਜੀ। ਕੈਪਟਨ ਅਮਰਿੰਦਰ ਨਹੀਂ, ਸ਼ੀਲਾ ਦੀਕਸ਼ਿਤ ਵੀ ਤੇ ਜਨਾਰਦਨ ਦਵੇਦੀ ਵੀ, ਇਹਨਾਂ ਤਿੰਨਾਂ ਨੂੰ ਕਿਸੇ ਕਿਸਮ ਦੀ ਤਵੱਜੋ ਉੱਥੇ ਨਹੀਂ ਮਿਲੇ। ਸਾਰਾ ਸਮਾਂ ਰੈਲੀ 'ਚ ਬੈਠੇ ਰਹੇ ਆਪਣੇ ਹਮਾਇਤੀਆਂ ਦੇ ਨਾਲ, ਕੁਰਸੀ ਤੇ ਬੈਠੇ ਰਹੇ ਜਗਦੀਸ਼ ਟਾਈਟਲਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ, ਪਰ ਉਹਨਾਂ ਨੂੰ ਸਟੇਜ ਤੇ ਬੁਲਾਇਆ ਨਹੀਂ ਗਿਆ। ਸਟੇਜ ਤੇ ਕੌਣ ਬੁਲਾਇਆ ਗਿਆ? ਪ੍ਰਤਾਪ ਸਿੰਘ ਬਾਜਵਾ ਨਾਲ ਸੁਨੀਲ ਜਾਖੜ। ਪੰਜਾਬ ਤੋਂ ਦੋ ਹੀ ਬੰਦੇ ਬੁਲਾਏ ਗਏ, ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ। ਜੇ ਟੈਕਨੀਕਲੀ ਗੱਲ ਕਰਨੀ ਹੋਵੇ ਤਾਂ ਇਹਦੇ 'ਚ ਕੋਈ ਨੁਕਸ ਨਹੀਂ ਹੈ, ਕਿਉਂਕਿ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਤਕਨੀਕੀ ਤੌਰ ਤੇ ਨੂੰ ਬੁਲਾਇਆ ਜਾਏਗਾ ਤੇ ਸੁਨੀਲ ਜਾਖੜ ਨੂੰ ਇਸ ਕਰਕੇ ਬੁਲਾਇਆ ਜਾਏਗਾ ਕਿਉਂਕਿ ਓਪੋਜੀਸ਼ਨ ਦੇ ਵਿਧਾਨ ਸਭਾ 'ਚ ਲੀਡਰ ਹੈ। ਤਕਨੀਕੀ ਤੌਰ ਤੇ ਇਹ ਠੀਕ ਹੈ, ਪਰ ਪ੍ਰੈਕਟੀਕਲੀ ਇਹ ਠੀਕ ਇਸ ਕਰਕੇ ਨਹੀਂ ਤੇ ਕੈਪਟਨ ਅਮਰਿੰਦਰ ਡਿਪਟੀ ਲੀਡਰ ਵੀ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਦੇ। ਦੂਜੀ ਗੱਲ, ਬਰਾਬਰ ਹਰਿਆਣੇ ਦੇ ਵਿੱਚ ਬਰਾਬਰ ਦਾ ਧੜੇਬਾਜ਼ੀ ਜਿੱਦਾਂ ਪੰਜਾਬ 'ਚ ਹੈ, ਹਰਿਆਣੇ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਅਸ਼ੋਕ ਤੰਵਰ, ਉਹਨੂੰ ਵੀ ਬੁਲਾਇਆ ਗਿਆ ਸਟੇਜ ਤੇ ਜਿਹੜੇ ਸਾਬਕਾ ਆਪਣੇ ਮੁੱਖ ਮੰਤਰੀ ਹੈ ਭੁਪਿੰਦਰ ਹੁੱਡਾ, ਉਹਨੂੰ ਵੀ ਬੁਲਾਇਆ ਗਿਆ। ਹਰਿਆਣਾ ਜਿਹੜਾ ਸਟੇਟ ਦੇ ਲੈਵਲ ਤੇ ਵੀ ਸਾਡੇ ਤੋਂ ਛੋਟਾ ਹੈ ਜੀ, ਉਹਦੇ ਬਾਵਜੂਦ ਵੀ ਸੂਬੇ ਦੇ ਪੱਧਰ ਤੇ ਵੀ ਸਾਡੇ ਤੋਂ ਛੋਟਾ ਆ, ਲੋਕ ਸਭਾ ਸੀਟਾਂ ਵੀ ਘੱਟ ਹੈ, ਵਿਧਾਨ ਸਭਾ ਸੀਟਾਂ ਵੀ ਘੱਟ ਹੈ। ਉਹਦੇ ਬਾਵਜੂਦ ਉੱਥੇ ਦੋਵਾਂ ਧੜਿਆਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕਾਂ ਨੂੰ ਸਟੇਜ ਤੇ ਤਵੱਜੋ ਦਿੱਤੀ ਗਈ, ਪਰ ਅਮਰਿੰਦਰ ਨੂੰ ਤਵੱਜੋ ਨਹੀਂ ਦਿੱਤੀ ਗਈ। ਇਹ ਇਸ ਕਰਕੇ ਨਿਰਾਸ਼ਾ ਤਾਂ ਲਾਜ਼ਮੀ ਤੌਰ ਤੇ ਹੈ। ਉਸ ਨਿਰਾਸ਼ਾ ਦਾ ਪ੍ਰਗਟਾਵਾ ਹਾਲੇ ਉਹਨਾਂ ਨੇ ਉਸ ਰੂਪ ਦੇ ਵਿੱਚ ਓਪਨਲੀ ਨਹੀਂ ਕੀਤਾ ਜੀ, ਪਰ ਐਜ਼ ਏ ਡਿਪਟੀ ਲੀਡਰ ਲੋਕ ਸਭਾ ਦੇ ਵਿੱਚ ਦੂਜੇ ਦਿਨ ਉਹ ਗਏ ਨਹੀਂ। ਜੋ ਸਾਰੀ ਪਾਰਟੀ ਕਾਂਗਰਸ ਪਾਰਟੀ ਇਕੱਠੀ ਸੀ ਇਸ ਮੁੱਦੇ ਦੇ ਉੱਤੇ ਤੇ ਸੋਨੀਆ ਗਾਂਧੀ ਦੇ ਖਿਲਾਫ ਜਿਹੜਾ ਨਸਲੀ ਟਿੱਪਣੀ ਕੀਤੀ ਸੀ ਗਿਰੀ ਰਾਜ ਨੇ, ਬੀਜੇਪੀ ਦਾ ਜਿਹੜਾ MP ਹੈ ਤੇ ਰਾਜ ਮੰਤਰੀ ਵੀ ਹੈ ਦੇਸ਼ ਦਾ, ਉਹਦੇ ਖਿਲਾਫ ਸੋਨੀਆ ਗਾਂਧੀ ਦੇ ਹੱਕ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਇਕੱਠੀ ਸੀ ਤੇ ਇਹ ਮੈਸੇਜ ਵੀ ਕਨਵੇ ਕੀਤਾ ਸੀ ਕੈਪਟਨ ਅਮਰਿੰਦਰ ਨੂੰ ਵੀ ਤੁਸੀਂ ਵੀ ਆਉਣਾ ਹੈ, ਪਰ ਉਹ ਪਾਰਲੀਮੈਂਟ 'ਚ ਨਹੀਂ ਗਏ ਜਦਕਿ ਉਹ ਡਿਪਟੀ ਲੀਡਰ ਹੈ ਪਾਰਲੀਮੈਂਟ 'ਚ। ਉਹ ਨਿਰਾਸ਼ਾ ਇਸ ਗੱਲੋਂ ਤੋਂ ਦਿਖਾਈ ਦਿੱਤੀ ਹੈ ਕਿ ਉਹ ਘਰੇ ਬੈਠਣ ਦੀ ਸਥਿਤੀ 'ਚ ਆ ਗਿਆ, ਪਰ ਹਾਲੇ ਉਹਨਾਂ ਦਾ ਕੋਈ ਤੌਰ ਤੇ ਬਿਆਨ ਨਹੀਂ ਹੈ। ਪਰ ਇਹ ਨਿਰਾਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਕਿੱਥੇ ਲੈ ਕੇ ਜਾਏਗੀ, ਇਹ ਵੱਡਾ ਸਵਾਲ ਹੈ। ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਾਜਵੇ ਨਾਲ ਆਪਣੀ ਲੜਾਈ ਤਿੱਖੀ ਕਰਨਗੇ ਤੇ ਉਹਨਾਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਂਗਰਸ ਦੇ MLA ਜਿੱਦਾਂ ਹੁਣ ਖੜੇ ਉਹ ਖੜੇ ਰਹਿਣਗੇ ਜਾਂ ਨਹੀਂ, ਇਹ ਵੀ ਸਵਾਲ ਹੈ। ਉਹ ਵੱਖਰੀ ਪਾਰਟੀ ਬਣਾਉਣ ਵੱਲ ਵਧਣਗੇ, ਇਹ ਇੱਕ ਵੱਖਰਾ ਸਵਾਲ ਹੈ। ਸੋ ਕੈਪਟਨ ਅਮਰਿੰਦਰ ਵਾਸਤੇ ਇਸ ਵੇਲੇ ਦੋ ਧਾਰੀ ਤਲਵਾਰ ਹੈ ਪੰਜਾਬ ਦੇ ਵਿੱਚ ਰਾਜਨੀਤੀ ਕਰਨਾ। ਜੀ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕੀ ਵਾਕਿਆ ਹੀ ਕੈਪਟਨ ਅਮਰਿੰਦਰ ਜਿਹੜੇ ਆ ਹੁਣ ਨਵੀਂ ਪਾਰਟੀ ਬਾਰੇ ਸੋਚ ਸਕਦੇ ਨੇ ਜਾਂ ਫਿਰ ਇਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੇ ਨਾਲ ਇੱਥੇ ਇੱਦਾਂ ਦਾ ਹੀ ਹੋਣਾ ਹੈ ਕਿਉਂਕਿ ਰਾਹੁਲ ਗਾਂਧੀ ਪ੍ਰਤਾਪ ਬਾਜਵਾ ਦੇ ਜ਼ਿਆਦਾ ਨਜ਼ਦੀਕ ਨੇ? ਦੇਖੋ, ਇਹ ਵੱਡਾ ਸਵਾਲ ਹੈ। ਜੇ ਤਾਂ ਓਪਰੀ ਨਜ਼ਰ ਨਾਲ ਆਪਾਂ ਦੇਖੀਏ ਤਾਂ ਫਿਰ ਤਾਂ ਹਰ ਕੋਈ ਬੰਦਾ ਇਹ ਕਹੂਗਾ ਵੀ ਜਿਸ ਸਿਚੁਏਸ਼ਨ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਹੈ ਤੇ ਉਹ ਵੱਖਰੀ ਪਾਰਟੀ ਬਣਾ ਲੈਣਗੇ, ਕਿਉਂਕਿ ਕਾਫੀ ਦੇਰ ਤੋਂ ਲੜਾਈ ਲੜ ਰਹੇ ਆ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਦਿੱਤਾ ਜਾਏ, ਉਹਨਾਂ ਦੀ ਥਾਂ ਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਏ।
ਪਰ ਉਹਨਾਂ ਦੀ ਉਹ ਲੜਾਈ ਜਿਹੜੀ ਹੈ ਉਹਨਾਂ ਦੀ ਇੱਛਾ ਦੇ ਮੁਤਾਬਕ ਸਿਰੇ ਨਹੀਂ ਚੜ੍ਹ ਰਹੀ। ਜੇ ਸਧਾਰਨ ਨਜ਼ਰ ਨਾਲ ਦੇਖੀਏ ਤਾਂ ਉਹਨਾਂ ਕੋਲ ਰਸਤਾ ਕੋਈ ਨਹੀਂ ਹੈਗਾ। ਪਰ ਜੇ ਇੱਕ ਮੈਚਿਓਰ ਪੋਲੀਟੀਸ਼ੀਅਨ ਦੇ ਤੌਰ ਤੇ ਦੇਖਣਾ ਹੋ, ਜੇ ਕੈਪਟਨ ਅਮਰਿੰਦਰ ਦੇ ਐਂਗਲ ਤੋਂ ਆਪਾਂ ਸੋਚੀਏ, ਕੈਪਟਨ ਅਮਰਿੰਦਰ ਨੂੰ ਆਪਾਂ ਇੱਕ ਮੈਚਿਓਰ ਪੋਲੀਟੀਸ਼ੀਅਨ ਸਮਝੀਏ, ਤਾਂ ਸ਼ਾਇਦ ਇਹ ਸਟੈਪ ਉਹ ਨਾ ਚੱਕਣ। ਕਿਉਂਕਿ ਸਟੈਪ ਚੱਕਣ ਪਹਿਲਾਂ ਉਹਨਾਂ ਨੂੰ ਇਹ ਦੇਖਣਾ ਪਏਗਾ ਕਿ ਪੰਜਾਬ ਦੇ ਵਿੱਚ ਜੇ ਵੱਖਰੀ ਪਾਰਟੀ ਬਣਾਉਂਦੇ ਹੈ ਤਾਂ ਉਹਦਾ ਅੱਜ ਕੀ ਹੋਏਗਾ ਤੇ ਉਹਦਾ ਕੱਲ੍ਹ ਕੀ ਹੋਏਗਾ ਜੀ। ਜੇ ਤਾਂ ਕੈਪਟਨ ਅਮਰਿੰਦਰ ਨੂੰ ਇਸ ਗੱਲ ਦੀ ਉਮੀਦ ਹੈ ਕਿ ਉਹ ਮਮਤਾ ਬੈਨਰਜੀ ਬਣ ਸਕਦੇ ਆ, ਉਹ ਮਮਤਾ ਬੈਨਰਜੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਸੀਗੀ ਪਰ ਕਾਂਗਰਸ 'ਚ ਉਹਦੀ ਸੁਣੀ ਨਹੀਂ ਗਈ, ਉਹਨੇ ਤ੍ਰਿਣਮੂਲ ਕਾਂਗਰਸ ਬਣਾਈ ਤੇ 34 ਸਾਲ ਦਾ ਖੱਬੇ ਪੱਖੀਆਂ ਦਾ ਰਾਜ ਉਖਾੜ ਕੇ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਆ ਜੀ ਪੰਜਾਬ ਤੋਂ ਲਗਭਗ 3 ਗੁਣਾ ਆ ਜੀ। ਉਸ ਬੰਗਾਲ ਦੇ ਵਿੱਚ ਲਾਲ ਪਰਚਮ ਨੂੰ ਸਾਈਡਲਾਈਨ ਕਰਕੇ ਤ੍ਰਿਣਮੂਲ ਕਾਂਗਰਸ ਨੇ ਆਪਣੀ ਜਿੱਤ ਹਾਸਲ ਕੀਤੀ। ਜੇ ਤਾਂ ਉਹਨਾਂ ਨੂੰ ਕੈਪਟਨ ਨੂੰ ਇਸ ਗੱਲ ਦੀ ਉਮੀਦ ਹੈ ਕਿ ਉਹ ਏਦਾਂ ਦਾ ਕਾਰਨਾਮਾ ਕਰ ਸਕਦੇ ਹੈ, ਇਕੱਲੇ MLA ਹੀ ਨਹੀਂ 33 34 35 ਥੱਲੇ ਲੋਕ ਵੀ ਜਿਹੜੇ ਆ ਉਹਨਾਂ ਨਾਲ ਹੋਣਗੇ। ਜੇ ਤਾਂ ਉਹਨਾਂ ਨੂੰ ਇਹ ਉਮੀਦ ਹੈ ਕਿ ਜਿੱਦਾਂ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਤੋਂ ਵੱਖ ਹੋ ਕੇ NCP ਬਣਾਈ ਤੇ ਉਹ NCP ਬਣਾ ਕੇ ਉਹਨਾਂ ਨੇ ਬਕਾਇਦਾ ਰਾਜ ਵੀ ਆਪਣਾ ਸਥਾਪਿਤ ਕਈ ਵਾਰ ਕੀਤਾ, ਜੇ ਤਾਂ ਇਸ ਲੈਵਲ ਤੇ ਉਹ ਪੰਜਾਬ ਦੇ ਵਿੱਚ ਹਲਚਲ ਪੈਦਾ ਕਰ ਸਕਦੇ ਆ। ਜੇ ਉਹਨਾਂ ਨੂੰ ਇਹ ਉਮੀਦ ਹੈ ਕਿ ਅੱਜ ਜੋ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਆ, ਆਮ ਆਦਮੀ ਪਾਰਟੀ ਇੱਕ ਬਦਲ ਦੇ ਤੌਰ ਤੇ ਉੱਭਰਦੀ ਦਿਖਾਈ ਦੇ ਰਹੀ ਹੈ ਤੇ 2017 ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਸਾਰਾ ਘਮਾਸਾਨ ਮਚਿਆ ਹੋਇਆ, ਪਰ ਹਾਲੇ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਦੇ ਤੌਰ ਤੇ ਦੇਖ ਰਹੇ ਆ। ਜੇ ਕੈਪਟਨ ਅਮਰਿੰਦਰ ਨੂੰ ਇਹ ਉਮੀਦ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਰੀਪਲੇਸ ਕਰਕੇ ਕਾਂਗਰਸ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾ ਕੇ ਅਕਾਲੀ ਦਲ ਤੇ BJP ਗਠਜੋੜ ਦੇ ਮੁਕਾਬਲੇ ਉਹ ਵੱਡੀ ਤਾਕਤ ਬਣ ਸਕਦੇ ਆ, ਫਿਰ ਤਾਂ ਉਹ ਜ਼ਰੂਰ ਵੱਖਰੀ ਪਾਰਟੀ ਬਣਾਉਣਗੇ। ਪਰ ਇਹ ਵੱਡੇ ਚੈਲੰਜ ਹੈ ਜੀ, ਮੈਨੂੰ ਨਹੀਂ ਲੱਗਦਾ ਇਹ ਚੈਲੰਜ ਉਹ ਕਬੂਲ ਕਰਨ ਦੀ ਸਥਿਤੀ 'ਚ ਹੈ। ਜਿਸ ਕਿਸਮ ਦੇ ਉਮਰ ਤੇ ਇਸ ਵੇਲੇ ਪੜਾਅ ਤੇ ਹੈਗੇ ਹੈ ਕੈਪਟਨ ਅਮਰਿੰਦਰ ਸਿੰਘ, ਉਹਨਾਂ ਤੋਂ ਜਨਤਕ ਲੜਾਈ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਬੈਂਸ ਭਰਾ ਲੜ ਰਹੇ ਆ ਰੇਤ ਮਾਫੀਆ ਦੇ ਖਿਲਾਫ, ਉਹਨਾਂ ਨੂੰ ਤਾਂ ਫਿਰ ਇੱਦਾਂ ਲੜਾਈ ਦੇਣੀ ਪਊ। ਕੈਪਟਨ ਅਮਰਿੰਦਰ ਨੇ ਜੇ ਵੱਖਰੀ ਪਾਰਟੀ ਬਣਾ ਕੇ ਲੋਕਾਂ 'ਚ ਜਾਣਾ, ਫਿਰ ਜਿਹੜਾ ਉਹਨਾਂ ਦਾ ਜੀਵਨ ਸ਼ੈਲੀ ਉਹਨਾਂ ਨੂੰ ਬਦਲਣੀ ਪਏਗੀ ਤੇ ਜੀਵਨ ਸ਼ੈਲੀ ਤਾਂ ਬਦਲੀ ਨਹੀਂ ਜਾ ਸਕਦੀ। ਫਿਰ ਤਾਂ ਵਾਰਿਸ ਸ਼ਾਹ ਝੂਠੇ ਹੋ ਜਾਂਦੇ ਆ। ਵਾਰਿਸ ਸ਼ਾਹ ਨੇ ਕਿਹਾ ਨਾ, ਆਦਤਾਂ ਜਾਂਦੀਆਂ ਨਹੀਂ ਜੀ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਤੇ ਕੈਪਟਨ ਅਮਰਿੰਦਰ ਦਾ ਸਮੁੱਚਾ ਜੀਵਨ ਜਿਹੜਾ ਹੈ, ਉਹਨਾਂ ਦਾ ਜੀਵਨ ਦਾ ਇੱਕ ਤਰੀਕਾ ਹੈ। 2-2 ਮਹੀਨੇ ਲੱਭਦੇ ਨੇ ਉਹ, ਅਚਾਨਕ ਹਫ਼ਤੇ ਇਕੱਲੇ ਆਉਂਦੇ ਆ, ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ, ਉਹਨਾਂ ਦਾ ਸਟਾਈਲ ਹੈ। ਤੇ ਜੇ ਉਹਨਾਂ ਨੇ ਵੱਖਰੀ ਪਾਰਟੀ ਬਣਾਉਣੀ ਹੈ ਤੇ ਉਹਨਾਂ ਨੂੰ ਸਟਾਈਲ ਚੇਂਜ ਕਰਨਾ ਪਊਗਾ, ਸਟਾਈਲ ਚੇਂਜ ਹੋਣਾ ਨਹੀਂ ਜੀ। ਸੋ ਅਲਟੀਮੇਟਲੀ ਮੈਨੂੰ ਨਹੀਂ ਲੱਗਦਾ ਉਹ ਵੱਖਰੀ ਪਾਰਟੀ ਬਣਾਉਣਗੇ। ਪਰ ਪੋਲੀਟਿਕਸ ਦੇ ਵਿੱਚ ਤਾਂ ਕੁਝ ਵੀ ਪੋਸੀਬਲ ਹੈ, ਕਈ ਵਾਰੀ ਬੰਦਾ ਗਲਤੀਆਂ ਵੀ ਕਰਦਾ। ਕੈਪਟਨ ਅਮਰਿੰਦਰ ਕਿਸੇ ਵੇਲੇ ਅੰਮ੍ਰਿਤਸਰ ਅਕਾਲੀ ਦਲ ਦੇ ਵਿੱਚ ਵੀ ਚਲੇ ਗਏ ਸੀ। ਕੈਪਟਨ ਅਮਰਿੰਦਰ ਹੀ ਹੈ ਜਿਨ੍ਹਾਂ ਨੇ ਦਸਤਖਤ ਕੀਤੇ ਸਿਮਰਜੀਤ ਸਿੰਘ ਮਾਨ ਦੇ ਨਾਲ ਰਲ ਕੇ ਅੰਮ੍ਰਿਤਸਰ ਐਲਾਨਨਾਮੇ ਦੇ ਉੱਤੇ, ਆਪਣੇ ਸਾਧੂ ਸਾਹਿਬ ਦੇ ਨਾਲ ਰਲ ਕੇ, ਸਿਮਰਜੀਤ ਸਿੰਘ ਮਾਨ ਹੋਰਾਂ ਨਾਲ ਰਲ ਕੇ। ਬਾਅਦ ਉਹ ਸ਼੍ਰੋਮਣੀ ਅਕਾਲੀ ਦਲ 'ਚ ਵੀ ਰਹੇ ਕੈਪਟਨ ਅਮਰਿੰਦਰ ਸਿੰਘ, ਫਿਰ ਕਾਂਗਰਸ 'ਚ ਆਇਆ, ਕਾਂਗਰਸ 'ਚ ਆ ਕੇ ਆਉਂਦੇ ਹੀ ਮੁੱਖ ਮੰਤਰੀ ਵੀ ਬਣ ਗਏ। ਕੱਲ੍ਹ ਨੂੰ ਕਿੱਥੇ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ। ਪੰਜਾਬ ਦੀ ਸਿਆਸਤ ਹੀ ਨਹੀਂ, ਦੇਸ਼ ਦੀ ਸਿਆਸਤ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਟੇਬਿਲਿਟੀ ਨਹੀਂ ਹੈ ਜੀ। ਇੱਕ ਬਦਲ ਦੀ ਉਮੀਦ ਲੈ ਕੇ ਰਾਮੂ ਵਾਲੀਆ ਲੋਕ ਭਲਾਈ ਪਾਰਟੀ ਬਣਾਉਂਦੇ ਆ, ਕਦੋਂ ਸਥਿਤੀਆਂ ਬਣ ਜਾਂਦੀਆਂ ਆਪਣੀ ਪਾਰਟੀ ਨੂੰ ਮਰਜ ਕਰ ਦਿੰਦੇ ਅਕਾਲੀ ਦਲ 'ਚ। ਇੱਕ ਬਦਲ ਦੀ ਉਮੀਦ ਲੈ ਕੇ ਮਨਪ੍ਰੀਤ ਬਾਦਲ ਪੀਪਲਜ਼ ਪਾਰਟੀ ਬਣਾਉਂਦੇ ਆ, ਪੀਪਲਜ਼ ਪਾਰਟੀ ਰਹਿੰਦੀ ਨਹੀਂ। ਕਦੋਂ ਕਾਂਗਰਸ ਦੀ ਟਿਕਟ ਦੀ ਚੋਣ ਲੜਨ ਦੀ ਤਿਆਰੀ ਕਰ ਦਿੰਦੇ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ। ਕੁਝ ਵੀ ਪੋਸੀਬਲ ਹੈ, ਪਰ ਮੈਚਿਓਰ ਪੋਲੀਟੀਸ਼ੀਅਨ ਦੀ ਨਜ਼ਰ ਤੋਂ ਜੇ ਦੇਖਣਾ ਹੋਵੇ, ਜੇ ਕੈਪਟਨ ਅਮਰਿੰਦਰ ਇਸ ਲਿਹਾਜ਼ ਨਾਲ ਫੈਸਲਾ ਕਰਨ ਕੀ ਕਰਨਾ, ਤੇ ਮੈਨੂੰ ਲੱਗਦਾ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੀ ਲੜਾਈ ਲੜਨੀ ਚਾਹੀਦੀ ਹੈ। ਉਮਰ ਦੇ ਜਿਸ ਪੜਾਅ ਤੇ ਉਹ ਇੱਥੇ ਹੈਗੇ ਆ, ਉਹ ਹੁਣ ਵੱਖਰੀ ਪਾਰਟੀ ਬਣਾ ਕੇ ਉਹਨੂੰ ਕੋਈ ਬਹੁਤ ਵੱਡੇ ਮੁਕਾਮ ਤੇ ਪਹੁੰਚਾ ਦੇਣਗੇ, ਇਹਦੀ ਸੰਭਾਵਨਾ ਘੱਟੋ ਘੱਟ ਮੈਨੂੰ ਤਾਂ ਨਹੀਂ ਲੱਗਦੀ ਜੀ। ਬਿਲਕੁਲ। ਤੇ ਅਗਲੀ ਜੇ ਆਪਾਂ ਗੱਲਬਾਤ ਕਰੀਏ, ਆਮ ਆਦਮੀ ਪਾਰਟੀ ਨੇ ਜਿਹੜੇ 4 ਬੰਦੇ ਆ ਉਹ ਜਿਹੜੇ ਜੀ ਕੱਢ ਦਿੱਤੇ ਆ, ਜਿਸ 'ਚ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਵੀ ਸ਼ਾਮਿਲ ਨੇ। ਸੋ ਕਾਫੀ ਚਿਰ ਤੋਂ ਜਿਹੜਾ ਘਮਾਸਾਨ ਇਹਨਾਂ ਦੇ ਅੰਦਰੂਨੀ ਤੌਰ ਤੇ ਚੱਲ ਰਿਹਾ ਸੀ, ਸੋ ਇਹਨਾਂ ਦੇ ਕੱਢੇ ਜਾਣ ਦੇ ਵਿੱਚ ਸਭ ਨਿਕਲਿਆ। ਦੇਖੋ, ਆਮ ਆਦਮੀ ਪਾਰਟੀ ਦੇ ਜਿਹੜੇ ਦੋਨੋਂ ਧਿਰਾਂ ਸੀਗੀਆਂ, ਇਹ ਦੋਨੋਂ ਧਿਰਾਂ ਆਪਣੀ ਆਪਣੀ ਰਣਨੀਤੀ ਦੇ ਮੁਤਾਬਕ ਕੰਮ ਕਰ ਰਹੀਆਂ ਸੀ। ਪਿਛਲੇ ਹਫ਼ਤੇ ਵੀ ਅਸੀਂ ਇੱਥੇ ਚਰਚਾ ਕੀਤੀ ਹੈ, ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ। ਪਰ
ਜੋਗਿੰਦਰ ਯਾਦਵ ਤੇ ਉਹਨਾਂ ਦੇ ਸਾਥੀਆਂ ਦੀ ਇਹ ਰਣਨੀਤੀ ਸੀ ਕਿ ਆਪ ਨਹੀਂ ਪਾਰਟੀ ਛੱਡਣੀ। ਜੇ ਆਪ ਪਾਰਟੀ ਛੱਡਤੀ ਲੋਕਾਂ ਨੇ ਕਹਿਣਾ ਵੀ ਲਓ ਜੀ ਇਹ ਪਾਰਟੀ 'ਚ ਦੌੜ ਗਏ ਜੀ। ਉਹਨਾਂ ਨੇ ਸਿਚੁਏਸ਼ਨ ਇਸ ਤਰ੍ਹਾਂ ਦੀ ਡਿਵੈਲਪ ਆਪ ਕੀਤੀ। 20 ਅਪ੍ਰੈਲ ਦੀ ਜਿਹੜੀ ਕਨਵੈਨਸ਼ਨ ਹੈ ਗੁੜਗਾਉਂ ਦੀ, ਤੁਸੀਂ ਉਹਨੂੰ ਦੇਖੋ। ਉਹਨਾਂ ਨੇ ਉਹ ਰਾਜਨੀਤੀ ਜਾਂ ਰਣਨੀਤੀ ਅਪਣਾਈ ਜਿਹੜੀ ਆਮ ਆਦਮੀ ਪਾਰਟੀ ਨੇ ਸ਼ੁਰੂ 'ਚ ਅਪਣਾਈ ਸੀ। ਤੁਹਾਨੂੰ ਯਾਦ ਹੋਏਗਾ ਜਦੋਂ ਅਰਵਿੰਦ ਕੇਜਰੀਵਾਲ ਪਹਿਲਾਂ ਪਾਰਟੀ ਬਣਾ ਕੇ ਆਏ ਜੀ, ਤੇ ਉਹਨਾਂ ਨੇ ਜਦੋਂ 28 MLA ਜਿੱਤੇ ਤੇ ਉਹਨਾਂ ਨੇ ਲੋਕਾਂ 'ਚ ਜਾ ਕੇ ਪੁੱਛਿਆ ਦੱਸੋ ਤੁਹਾਡੇ ਹਲਕੇ 'ਚੋਂ ਕਿਹੜਾ ਕੈਂਡੀਡੇਟ ਖੜਾ ਕਰੀਏ ਜੀ। ਬਾਅਦ 'ਚ ਆਮ ਆਦਮੀ ਪਾਰਟੀ ਇਸ ਤਰੀਕੇ ਤੋਂ ਵੱਖ ਹੋ ਗਈ। ਪਰ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਗੁੜਗਾਉਂ ਦੇ ਆਪਣੀ ਕਨਵੈਨਸ਼ਨ ਦੇ ਵਿੱਚ ਉਹੀ ਤਰੀਕਾ ਅਪਣਾਇਆ। ਲੋਕਾਂ ਨੂੰ ਪੁੱਛਿਆ, ਫਾਰਮ ਵੰਡਿਆ, ਦੱਸੋ ਜੀ ਪਾਰਟੀ 'ਚ ਰਹੀਏ ਜਾਂ ਪਾਰਟੀ ਤੋਂ ਬਾਹਰ ਜਾ ਕੇ ਵੱਖਰੀ ਪਾਰਟੀ ਬਣਾਈਏ। 70% ਲੋਕਾਂ ਨੇ ਫਾਰਮ ਤੇ ਲਿਖਤਾ ਨਹੀਂ ਜੀ ਪਾਰਟੀ 'ਚ ਰਹਿ ਕੇ ਕੰਮ ਕਰੋ। ਤੇ 70% ਲੋਕਾਂ ਦੀ ਜਿਹੜੀ ਇੱਕ ਬਹੁਤ ਸੰਮਤੀ ਸੀ ਉੱਤੇ ਸਿਰ ਝੁਕਾ ਦਿੱਤਾ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ। ਇਹ ਨਹੀਂ ਹੈ ਕਿ ਉਹ ਜਿਹੜੇ 70% ਲੋਕ ਹੈ ਉਹਨਾਂ ਦੀ ਰਾਏ ਕਰਕੇ, ਉਹ 70% ਲੋਕਾਂ ਦੀ ਰਾਏ ਇਹਨਾਂ ਨੇ ਬਣਾਈ ਪਹਿਲਾਂ ਆਪ ਜਾਣਬੁੱਝ ਕੇ। ਰਣਨੀਤੀ ਸੀ ਵੀ ਅਸੀਂ ਤਾਂ ਲੋਕਾਂ ਦੀ ਰਾਏ ਅੱਗੇ ਸਿਰ ਝੁਕਾਉਂਦੇ ਆ। ਹੁਣ ਉਹ ਲੋਕਾਂ ਅੱਗੇ ਸ਼ਹੀਦ ਹੈ। ਹੁਣ ਉਹ ਜਿਹਨਾਂ ਲੋਕਾਂ ਨੇ ਉਹਨੂੰ ਰਾਏ ਦਿੱਤੀ ਸੀ ਉਹਨਾਂ ਨੂੰ ਕਹਿ ਸਕਦੇ ਆ ਵੀ ਭਾਈ ਅਸੀਂ ਤਾਂ ਤੁਹਾਡੀ ਗੱਲ ਮੰਨ ਲਈ ਪਰ ਸਾਨੂੰ ਤਾਂ ਕੱਢਤਾ ਪਾਰਟੀ, ਚੋਣ ਕੀ ਕਰੀਏ, ਵੱਖਰੀ ਪਾਰਟੀ ਬਣਾਉਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ। ਉੱਧਰ ਜਿਹੜੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਸੀ ਉਹ ਚਾਹੁੰਦੇ ਸੀ ਵੀ ਸਿਚੁਏਸ਼ਨ ਏਦਾਂ ਦੀ ਡਿਵੈਲਪ ਕਰ ਦਿਓ ਵੀ ਇਹ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਆਪ ਹੀ ਪਾਰਟੀ ਛੱਡ ਕੇ ਚੱਲ ਜਾਣ। ਪਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਰਾਜਨੀਤਿਕ ਤੌਰ ਦੇ ਉੱਤੇ ਜ਼ਿਆਦਾ ਪ੍ਰਤੱਖ ਨਿਕਲੇ ਉਹਨਾਂ ਨਾਲੋਂ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਜਨ ਸਮਰਥਨ ਕਿੰਨਾ ਮਿਲਦਾ, ਇਹ ਵੱਖਰਾ ਸਵਾਲ ਹੈ। ਪਰ ਟੈਕਟਿਕਸ ਦੇ ਤੌਰ ਤੇ ਜੇ ਦੇਖਣਾ ਹੋਵੇ ਤਾਂ 2 ਕਦਮ ਅੱਗੇ ਨਿਕਲੇ ਹੈ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ। ਉਹ ਪਾਰਟੀ ਛੱਡ ਕੇ ਨਹੀਂ ਗਏ, ਉਹਨਾਂ ਨੂੰ ਕੱਢਿਆ ਗਿਆ। ਜਿਹੜੇ ਕੱਢੇ ਜਾਂਦੇ ਹੁੰਦੇ ਬੰਦੇ ਉਹਨਾਂ ਨਾਲ ਹਮਦਰਦੀਆਂ ਹੁੰਦੀਆਂ ਥੋੜ੍ਹੀਆਂ ਬਹੁਤ। ਜੀ ਜੀ। ਹੁਣ ਉਹ ਪਾਰਟੀ ਬਣਾ ਕੇ ਕੀ ਕਰਦੇ ਕੀ ਨਹੀਂ, ਕਿਉਂਕਿ ਦੇਰ ਰਾਤ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਗਿਆ। ਹਜੇ ਤਾਂ ਪੰਜਾਬ ਦੀਆਂ ਬਹੁਤੀਆਂ ਅਖਬਾਰਾਂ 'ਚ ਇਹਦੀ ਖਬਰ ਨਹੀਂ ਹੈ। ਕੋਈ ਰਾਤ 11-12 ਵਜੇ ਦੀ ਖਬਰ ਆਈ ਹੈ ਤੇ ਉਹਨਾਂ ਦਾ ਰਿਐਕਸ਼ਨ ਨਹੀਂ ਹੈ ਕੋਈ ਹਾਲੇ ਸਾਡੇ ਸਾਹਮਣੇ। ਅੱਜ ਹੁਣ 12 ਵਜੇ ਤੋਂ ਬਾਅਦ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਸ਼ਾਇਦ ਹੋਏਗੀ, ਕੋਈ ਰਿਐਕਸ਼ਨ ਆਏਗਾ ਕੀ ਕਰਦਾ ਕੀ ਨਹੀਂ, ਉਸ ਤੋਂ ਬਾਅਦ ਹੀ ਅਸੀਂ ਉਹਦੇ ਟਿੱਪਣੀ ਕਰ ਸਕਾਂਗੇ। ਪਰ ਮੈਂ ਸਮਝਦਾ ਕਿ ਇਹਦੇ ਨਾਲ ਘੱਟੋ ਘੱਟ ਇੱਕ ਅਲਟਰਨੇਟ ਦੇਖਣ ਦਾ ਜਿਹੜਾ ਸੁਪਨਾ ਲੋਕਾਂ ਨੇ ਪਾਲ ਲਿਆ ਸੀ ਉਸ ਸੁਪਨੇ ਦੇ ਵਿੱਚ ਤਰੇੜਾਂ ਜ਼ਰੂਰ ਪੈਦਾ ਹੋ ਗਈਆਂ। ਜੀ 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 ਬਿਲਕੁਲ। ਅਤੇ ਜਾਂਦੇ ਜਾਂਦੇ ਆਪਾਂ ਅੱਜ ਦੀ ਅਖੀਰਲੀ ਜਿਹੜੀ ਗੱਲ ਕਰਦੇ ਹਾਂ CPIM ਦੇ ਨਾਲ ਸੰਬੰਧਿਤ ਆ ਇੱਕ ਹੱਲ ਵੀ ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲ ਰਹੀ ਆ। ਵੈਸੇ ਕਾਫੀ ਅਰਸੇ ਤੋਂ ਜੇ ਦੇਖਿਆ ਜਾਵੇ ਵੀ ਜਿਹੜੀ CPIM ਆ ਉਹਨਾਂ ਦੀ ਜਿਹੜੀ ਤਵੱਜੋ ਭਾਰਤੀ ਰਾਜਨੀਤੀ ਦੇ ਉੱਤੇ ਜਾਂ ਆਪਾਂ ਸਟੇਟ ਲੈਵਲ 'ਤੇ ਵੀ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਘੱਟ ਚੁੱਕੀ ਆ। ਕੀ ਇਹ ਲੀਡਰਸ਼ਿਪ ਬਦਲਣ ਦੇ ਨਾਲ ਕੋਈ ਉਹਨਾਂ ਦੀ ਤਵੱਜੋ ਦੇ ਵਿੱਚ ਬਦਲਾਵ ਆਵੇਗਾ, ਪਾਰਟੀ ਦੀ ਕੋਈ ਚੀਜ਼ ਉਸ ਦੇ ਵਿੱਚ ਫਾਇਦਾ ਹੋਵੇਗਾ ਜਾਂ ਘਾਟਾ ਹੋਵੇਗਾ, ਤੁਹਾਨੂੰ ਕੀ ਲੱਗਦਾ ਹੈ? ਦੇਖੋ, ਇੱਕ ਗੱਲ ਤਾਂ ਮੇਰੀ ਧਾਰਨਾ ਰਹੀ ਹੈ ਸਦਾਈ ਕਿ ਵਿਅਕਤੀ ਕੁਝ ਨਹੀਂ ਬਦਲਦਾ, ਰਾਜਨੀਤੀ ਬਦਲਿਆ ਕਰਦੀ ਹੈ। ਤੇ CPIM ਜਾਂ ਕਮਿਊਨਿਸਟ ਪਾਰਟੀਆਂ ਜਿਹੜੀਆਂ ਆ ਭਾਰਤ ਦੇ ਵਿੱਚ ਰਵਾਇਤੀ ਕਮਿਊਨਿਸਟ ਪਾਰਟੀਆਂ ਜਿਹਨਾਂ ਨੂੰ ਆਪਾਂ ਕਹਿ ਸਕਦੇ CPI, CPIM, ਫਾਰਵਰਡ ਬਲਾਕ ਜਾਂ ਰਿਪਬਲਿਕਨ ਪਾਰਟੀ, ਇਹਨਾਂ ਪਾਰਟੀਆਂ ਨੇ ਬਹੁਤ ਬਿਹਤਰ ਕੰਮ ਕੀਤਾ ਪਿਛਲੇ ਸਮੇਂ ਦੇ ਵਿੱਚ, ਨੋ ਡਾਊਟ। CPIM ਨੇ ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ, ਕੇਰਲਾ ਤੇ ਤ੍ਰਿਪੁਰਾ ਦੇ ਵਿੱਚ ਲਗਾਤਾਰ ਆਪਣੀਆਂ ਸਰਕਾਰਾਂ ਚਲਾਈਆਂ। ਇਸ ਵੇਲੇ ਵੀ ਤ੍ਰਿਪੁਰਾ ਦੇ ਵਿੱਚ ਸਰਕਾਰ ਹੈ, ਮਾਨਕ ਸਰਕਾਰ ਦੀ ਅਗਵਾਈ ਦੇ ਵਿੱਚ CPIM ਦੀ 7ਵੀਂ ਵਾਰ ਲਗਾਤਾਰ। ਛੋਟਾ ਸੂਬਾ ਹੈ ਪਰ ਇਸ ਵੇਲੇ ਦੇਸ਼ ਦਾ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਜੋ ਕੋਈ ਹੈ, ਓਨੈਸਟ ਚੀਫ ਮਿਨਿਸਟਰ, ਜਿਹੜਾ ਸਾਈਕਲ ਤੇ ਆਪਣੀ ਸੈਕਟਰੀਏਟ ਜਾਂਦਾ, ਉਹ ਮਾਨਕ ਸਰਕਾਰ ਹੈ ਜਿਹੜੀ ਆਪਣੀ ਤਨਖਾਹ ਵੀ ਪਾਰਟੀ ਫੰਡ 'ਚ ਦਿੰਦਾ ਹੈ। ਤੇ ਬਿਹਤਰ ਕੰਮ ਕੀਤਾ, ਇਸੇ ਕਰਕੇ ਲੋਕ ਚੁਣਦੇ ਆ। 34 ਸਾਲ ਜੇ CPIM ਨੂੰ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੇ ਚੁਣਿਆ, ਕੋਈ ਧੱਕੇ ਨਾਲ 34 ਸਾਲ ਰਾਜ ਨਹੀਂ ਕਰ ਸਕਦਾ। ਲੋਕਾਂ ਦੇ ਮਨਾਂ 'ਚ ਸੀਗੇ, ਉਹ ਤਾਂ ਹੀ ਰਾਜ ਕੀਤਾ ਨਾ। ਪਰ ਆਖਰੀ ਸਮੇਂ ਦੇ ਵਿੱਚ ਜੋਤੀ ਬਾਸੂ ਦੇ ਜਾਣ ਤੋਂ ਬਾਅਦ ਬੁੱਧਦੇਵ ਭੱਟਾਚਾਰੀਆ ਦੀ ਅਗਵਾਈ 'ਚ ਜਿਹੜੀ CPIM ਦੀ ਅਗਵਾਈ 'ਚ ਖੱਬੇ ਮੋਰਚੇ ਨੇ ਰਾਜ ਕੀਤਾ, ਉਹਦੇ 'ਚ ਉਹਨਾਂ ਤੋਂ ਗਲਤੀਆਂ ਹੋਈਆਂ, ਲੋਕਾਂ ਨੇ ਉਹਦੀ ਸਜ਼ਾ ਦੇ ਦਿੱਤੀ। ਲੋਕਾਂ ਨੇ ਨਵੀਂ ਉਮੀਦ ਦੇ ਨਾਲ ਮਮਤਾ ਬੈਨਰਜੀ ਨੂੰ ਉੱਥੇ ਵਕਤ ਦੇ ਦਿੱਤਾ। ਕੇਰਲਾ ਦੇ ਵਿੱਚ ਹਾਰੇ ਨਹੀਂ ਇੱਕ ਕਿਸਮ ਦੇ ਖੱਬੇ ਮੋਰਚੇ ਵਾਲੇ ਲੋਕ CPIM ਦੀ ਅਗਵਾਈ ਦੇ ਵਿੱਚ। ਉੱਥੇ ਹਰ 5 ਸਾਲ ਬਾਅਦ ਸਰਕਾਰ ਬਦਲਦੀ ਹੈ, 1.5% ਦਾ ਮਾਰਜਨ ਰਹਿੰਦਾ। ਇਹ ਬਰਾਬਰ ਦੀਆਂ ਸੀਟਾਂ ਲਗਭਗ ਕੇਰਲਾ 'ਚ CPIM ਦੀਆਂ ਹੈਗੀਆਂ। ਹਾਂ, ਦੇਸ਼ ਪੱਧਰ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ 'ਚ ਬਹੁਤ ਵੱਡਾ ਨੁਕਸਾਨ ਹੋਇਆ ਸਾਰੀਆਂ ਖੱਬੀਆਂ ਪਾਰਟੀਆਂ ਦਾ।
CPI ਜਿਹੜੀ ਕਿਸੇ ਵੇਲੇ ਭਾਰਤ ਦੀ ਸਭ ਤੋਂ ਪ੍ਰਮੁੱਖ ਕਮਿਊਨਿਸਟ ਪਾਰਟੀ ਹੁੰਦੀ ਸੀ, ਉਹਦੇ ਕੋਲ ਇੱਕ ਵੀ ਸੀਟ ਨਹੀਂ ਹੈ ਅੱਜ ਲੋਕ ਸਭਾ ਦੇ ਵਿੱਚ। CPIM ਜਿਹਦਾ ਅਸੀਂ ਜ਼ਿਕਰ ਕਰ ਰਹੇ ਉਹਦੇ ਕੋਲ 7 ਸੀਟਾਂ ਰਹਿ ਗਈਆਂ, ਜਿਹਦੇ ਕੋਲ ਕਿਸੇ ਵੇਲੇ 40 ਸੀਟਾਂ ਹੁੰਦੀਆਂ ਸੀ। ਸੋ ਇਹ ਮਾਮਲਾ ਹੈ ਕਿ ਜੇ ਪ੍ਰਕਾਸ਼ ਕਰਤ ਜਿਹੜੇ ਜਨ ਸੈਕਟਰੀ 9 ਸਾਲ ਰਹੇ ਹਰਕ੍ਰਿਸ਼ਨ ਸਿੰਘ ਸੁਰਜੀਤ ਤੋਂ ਬਾਅਦ, ਪ੍ਰਕਾਸ਼ ਕਰਤ ਦੀ ਥਾਂ ਤੇ ਸੀਤਾਰਾਮ ਜੈਚਰੀ ਨੂੰ ਜਨ ਸੈਕਟਰੀ ਜੇ ਬਣਾਤਾ, ਕੀ ਪਾਰਟੀ ਬਦਲ ਜਾਏਗੀ? ਜੀ, ਉਹਦੇ 'ਚ ਮੇਰਾ ਕਹਿਣਾ ਸਿਰਫ ਇਹ ਹੈ ਕਿ ਵਿਅਕਤੀ ਤਾਂ ਨਹੀਂ ਬਦਲਿਆ ਕਰਦੇ, ਪਰ ਵਿਅਕਤੀਆਂ ਦਾ ਇੱਕ ਅਸਰ ਹੁੰਦਾ। CPIM ਦੇ ਵਿੱਚ ਪਿਛਲੇ 30-32 ਸਾਲ ਤੋਂ, ਖਾਸ ਤੌਰ ਤੇ 95 ਤੋਂ ਬੜੀ ਵੱਡੀ ਤਬਦੀਲੀ ਹੋਈ ਜਦੋਂ 1995 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ 15ਵੀਂ ਕਾਂਗਰਸ ਹੋਈ। ਮੈਂ ਉਹਨੂੰ ਰਿਪੋਰਟ ਕੀਤਾ ਸੀ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ। ਮੈਂ ਉਦੋਂ ਸਬ ਐਡੀਟਰ ਸੀ ਤੇ ਮੇਰੀ ਡਿਊਟੀ ਸੀ ਮੈਂ ਉਹਨੂੰ ਕਵਰ ਕੀਤਾ ਸੀ ਉਸ ਕਾਂਗਰਸ ਨੂੰ। ਉਹਦੇ 'ਚ ਜਿਹੜੀ ਇੱਕ ਧਾਰਨਾ ਬਣਾਈ ਗਈ ਕਿ ਸਾਡੇ ਦੋ ਜਮਾਤੀ ਦੁਸ਼ਮਣ ਹੈ, ਇੱਕ ਕਾਂਗਰਸ ਤੇ ਇੱਕ ਭਾਰਤੀ ਜਨਤਾ ਪਾਰਟੀ, ਤੇ ਦੋਨਾਂ ਨਾਲ ਬਰਾਬਰ ਦੀ ਦੂਰੀ ਰੱਖ ਕੇ ਲੜਿਆ ਜਾਏਗਾ। ਨਮੂਦਰੀ ਪਾਦ ਉਦੋਂ ਜਨ ਸ਼ਕਤੀ ਹੁੰਦੇ ਸੀ ਤੇ ਉਹ 1995 ਦੇ ਵਿੱਚ ਨਮੂਦਰੀ ਪਾਦ ਦੀ ਥਾਂ ਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਜਨ ਸ਼ਕਤੀ ਬਣਾਇਆ ਗਿਆ। ਫੈਸਲਾ ਇਹ ਕਰਕੇ ਤੁਰੇ ਚੰਡੀਗੜ੍ਹੋਂ ਵੀ ਅਸੀਂ ਬਰਾਬਰ ਦੀ ਦੂਰੀ ਤੇ ਲੜਾਈ ਦੇਣੀ ਹੈ, ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਸਾਡਾ, ਕਾਂਗਰਸ ਨਾਲ ਵੀ ਨਹੀਂ ਤੇ BJP। ਫੈਸਲਾ ਸੀ 1995 ਦਾ, ਇਹ ਪਾਰਟੀ ਦੀ 15ਵੀਂ ਕਾਂਗਰਸ ਦਾ। ਪ੍ਰੈਕਟਿਸ ਦੇ ਵਿੱਚ ਹੋਇਆ ਨਹੀਂ। ਇਹ ਪ੍ਰੈਕਟਿਸ ਦੇ ਵਿੱਚ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਕਾਂਗਰਸ ਨਾਲ ਨੇੜਤਾ ਵਧਾ ਲਈ ਤੇ ਕਾਂਗਰਸ ਨਾਲ ਰਲ ਕੇ ਯੂਨਾਈਟਿਡ ਫਰੰਟ ਦੀਆਂ ਸਰਕਾਰਾਂ, ਕਦੇ ਕਾਂਗਰਸ ਨਾਲ ਸਰਕਾਰ, ਜਿਨ੍ਹਾਂ ਦੇ ਕੋਈ ਮਾਰਕਸਿਸ ਦੇ ਵਿੱਚ ਕੋਈ ਨਾਂ ਵੀ ਨਹੀਂ ਸੀ ਜਾਣਦਾ, HD ਦੇਵਗੌੜਾ ਪ੍ਰਧਾਨ ਮੰਤਰੀ ਬਣਾਤੇ, ਜੀ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣਾਤੇ। ਪਰ ਉਹੀ ਹਰਕ੍ਰਿਸ਼ਨ ਸਿੰਘ ਸੁਰਜੀਤ ਜਿਨ੍ਹਾਂ ਨੇ ਇੱਦਾਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ, ਜੋੜ ਤੋੜ ਦੀ ਸਰਕਾਰਾਂ ਬਣਾਈਆਂ, ਉਹੀ ਹਰਕ੍ਰਿਸ਼ਨ ਸਿੰਘ ਸੁਰਜੀਤ ਜਦੋਂ ਜੋਤੀ ਬਾਸੂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸੀ ਤਾਂ ਨੈਸ਼ਨਲ ਜਿਹੜੀ ਐਗਜ਼ੈਕਟਿਵ ਹੈ, ਸੈਂਟਰਲ ਕਮੇਟੀ ਜਿਹਨੂੰ ਕਹਿੰਦੇ ਆ, ਉਹ 'ਚ ਵੋਟਿੰਗ ਹੋ ਗਈ, 3 ਵੋਟਾਂ ਤੇ ਹਾਰ ਗਏ ਸੁਰਜੀਤ ਹੋਰੀ ਤੇ ਜੋਤੀ ਬਾਸੂ ਦਾ ਸੁਪਨਾ ਹੀ ਰਹਿ ਗਿਆ। ਮੇਰੇ ਦੱਸਣ ਤੋਂ ਭਾਵ ਇਹ ਹੈ ਹਿਸਟਰੀ ਵੀ ਵਿਅਕਤੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੈ, ਪਰ CPIM ਬਾਕੀ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਉਹਦੇ ਤੋਂ ਥੋੜ੍ਹੀ ਵੱਖਰੀ ਇਸ ਕਰਕੇ ਹੈ ਵੀ ਇਹਦੇ 'ਚ ਇਨਰ ਡੈਮੋਕ੍ਰੇਸੀ ਹੈ। ਇਹਦੀ ਸੈਂਟਰਲ ਕਮੇਟੀ ਸਭ ਤੋਂ ਵੱਡੀ ਤਾਕਤ ਹੈ। ਬਾਦਲ ਸਾਹਿਬ ਜੋ ਕਹਿ ਦੇਣ ਮਨਜ਼ੂਰ ਹੈ, ਸੋਨੀਆ ਗਾਂਧੀ ਜੋ ਕਹਿ ਦੇਵੇ ਮਨਜ਼ੂਰ ਹੈ, ਮੋਦੀ ਸਾਹਿਬ ਜੋ ਕਹਿ ਦੇਣ BJP ਵਾਲੇ ਨੂੰ ਮਨਜ਼ੂਰ ਹੈ, ਸੀਤਾਰਾਮ ਜੈਚਰੀ ਜੀ ਜੋ ਕਹਿ ਦੇਣਗੇ ਉਹ ਮਨਜ਼ੂਰ ਨਹੀਂ ਹੋਏਗਾ, ਕਿਉਂਕਿ ਉਹਦੀ ਥੱਲੇ ਤੱਕ ਜਿਹੜੀ ਹੈ ਵੋਟਿੰਗ ਦੀ ਪ੍ਰਕਿਰਿਆ ਦੇ ਵਿੱਚ ਉਹਨੂੰ ਲੰਘਣਾ ਪਏਗਾ। ਸੋ ਸੀਤਾਰਾਮ ਜੈਚਰੀ ਹੈ ਤਾਂ ਜਿਹੜਾ ਉਹਨਾਂ ਦਾ ਕਰੈਕਟਰ ਹੈ, ਮਤਲਬ ਕੰਮ ਕਰਨ ਦਾ ਤਰੀਕਾ ਜਿਹੜਾ, ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਵਰਗਾ ਹੈ, ਉਦਾਰ ਜਿਹਨੂੰ ਕਿਹਾ ਜਾ ਸਕਦਾ ਹੈ, ਜੋੜ ਤੋੜ ਵਾਲਾ, ਜਦਕਿ ਪ੍ਰਕਾਸ਼ ਕਰਤ ਦਾ ਹਾਰਡ ਕੋਰ ਵਾਲਾ ਸੀ। ਤੇ ਹੁਣ ਜਿਹੜਾ ਉਦਾਰ ਜਿਹੜਾ ਉਹਨਾਂ ਦਾ ਕਿਰਦਾਰ ਹੈ ਰਾਜਨੀਤੀ ਦੇ ਵਿੱਚ, ਸੋ ਉਹਦੇ 'ਚ ਸਾਨੂੰ ਲੱਗਦਾ ਹੈ ਕਿ ਸ਼ਾਇਦ ਨਵੇਂ ਜੋੜ ਤੋੜ ਦੀ ਪੋਲੀਟਿਕਸ ਭਾਰਤ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ। ਜੋ ਕੰਮ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਕੀਤੇ ਸੀ ਉਹ ਕੰਮ ਸੀਤਾਰਾਮ ਜੈਚਰੀ ਸ਼ਾਇਦ ਆਉਣ ਵਾਲੇ ਸਮੇਂ 'ਚ ਕਰਨਗੇ। ਇਹਦੇ ਨਾਲ ਕੋਈ ਕਮਿਊਨਿਸਟ ਪਾਰਟੀ ਮਾਰਕਸਵਾਦੀ ਜਿਹੜੀ ਆ ਉਹ ਕੋਈ ਬਹੁਤ ਬਿਹਤਰ ਹੋ ਜਾਏਗੀ, ਇਹ ਨਹੀਂ ਮੈਂ ਕਹਿੰਦਾ। ਇਹਦੇ ਨਾਲ ਇੱਕ ਜੋੜ ਤੋੜ ਦੀ ਸਿਆਸਤ ਆਏਗੀ ਤੇ ਜੋੜ ਤੋੜ ਦੀ ਸਿਆਸਤ ਦੇ ਵਿੱਚ ਸਿਧਾਂਤ ਨਹੀਂ ਹੁੰਦੇ। ਸੋ ਸਿਧਾਂਤ ਜਿਹੜੇ ਆ ਉਹ ਕਿਤੇ ਰੁਲਣਗੇ, ਖੁੱਲਣਗੇ ਤੇ ਕਮਿਊਨਿਸਟ ਪਾਰਟੀ ਦਾ ਜਿਹੜਾ ਕਰੈਕਟਰ ਹੁੰਦਾ ਉਹ ਖੁਰੇਗਾ। ਕਮਿਊਨਿਸਟ ਪਾਰਟੀ ਨਹੀਂ ਰਹੇਗੀ, ਬਾਕੀ ਪਾਰਟੀਆਂ ਵਰਗੀ ਬਣ ਜਾਏਗੀ। ਬਾਕੀ ਕਿਸੇ ਦਿਨ ਖੁੱਲ੍ਹਾ ਸਮਾਂ ਹੋਇਆ ਤੇ ਇੱਥੇ ਆਪਾਂ ਫਿਰ ਚਰਚਾ ਕਰਾਂਗੇ ਜੀ। ਤੇ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਇਹਨਾਂ ਖਬਰਾਂ ਦੇ ਪਿੱਛੇ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਇਹ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।